ਪਿਛਲੇ ਸਾਲ ਸਾਡੇ ਭਾਈਚਾਰੇ ਵੱਲੋਂ ਸਾਡੀਆਂ ਸੰਗਤਾਂ ਵੱਲੋਂ ਨਿਰੰਤਰ ਇੱਕ ਯਤਨ ਰਿਹਾ ਸੀ ਕਿ SB 509 ਜਿਹੜਾ ਬਿੱਲ ਸੀ ਸੈਨੇਟਰ ਡਾਕਟਰ ਜਸਮੀਤ ਕੌਰ ਜੀ ਬੈਂਸ ਤੇ ਸੈਨੇਟਰ ਕਾਬੇਰੋ ਵੱਲੋਂ ਜਿਹੜਾ ਇੰਟਰੋਡਿਊਸ ਹੋਇਆ ਸੀ ਉਹਦੇ ਪਿੱਛੇ ਕਾਫੀ ਵਕਾਲਤ ਸਾਡੀ ਕਮਿਊਨਿਟੀ ਨੇ ਕੀਤੀ ਵੀ ਇਹ ਬਿੱਲ ਦੋਹਾਂ ਹਾਊਸਸ ਦੇ ਵਿੱਚੋਂ ਪਾਸ ਹੋ ਕੇ ਗਵਰਨਰ ਦੇ ਡੈਸਕ ਤੱਕ ਪਹੁੰਚੇ। ਦੋਹਾਂ ਹਾਊਸਸ ਤੋਂ ਪਹਿਲਾਂ ਅਸੈਂਬਲੀ ਦੇ ਵਿੱਚੋਂ ਪਾਸ ਹੋਇਆ ਯੂਨੈਨਿਮਸਲੀ, ਉਸ ਤੋਂ ਬਾਅਦ ਸਟੇਟ ਸੈਨੇਟ ਤੱਕ ਵੀ ਯੂਨੈਨਿਮਸ ਤਰੀਕੇ ਦੇ ਨਾਲ ਪਾਸ ਹੋ ਕੇ ਜਦ ਗਵਰਨਰ ਦੇ ਡੈਸਕ ਤੇ ਪਹੁੰਚਿਆ ਤੇ ਕਾਫੀ ਗੈਰ ਜਮਹੂਰੀ ਅਨਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹ ਬਿੱਲ ਅਖੀਰਲੇ ਸਮੇਂ ਤੇ ਆ ਕੇ ਵੀਟੋ ਹੋ ਗਿਆ। ਤੇ ਉਸ ਸਮੇਂ ਸਾਨੂੰ ਇਹ ਜਾਣਕਾਰੀ ਗਵਰਨਰ ਦੇ ਆਫਿਸ ਦੇ ਰਾਹੀਂ, ਗਵਰਨਰ ਨਿਊਸਮ ਦੇ ਆਫਿਸ ਦੇ ਰਾਹੀਂ ਦਿੱਤੀ ਗਈ ਸੀ ਭਾਵੇਂ ਇਹ ਬਿੱਲ ਵੀਟੋ ਕੀਤਾ ਜਾ ਰਿਹਾ ਹੈ। ਉਹ ਮੁੱਖ ਕਾਰਨ ਉਹਨਾਂ ਨੇ ਵੀਟੋ ਦੇ ਨਾਲ ਉਹਨਾਂ ਨੇ ਆਪਣੀ ਜਸਟੀਫਿਕੇਸ਼ਨ ਦੇ ਵਿੱਚ ਦਿੱਤੇ ਸੀ ਕਿ ਫੈਡਰਲ ਲੈਵਲ ਤੇ ਕੋਈ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਡੈਫੀਨੇਸ਼ਨ ਨਹੀਂ। ਪਹਿਲਾ ਇੱਕ ਹੀ ਸੀ। ਦੂਜਾ ਇਹ ਸੀ ਕਿ ਅਸੀਂ ਆਲਰੇਡੀ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਜਾਂ ਕੈਲ OES ਦੇ ਰਾਹੀਂ ਇੱਕ ਪੁਲਿਸ ਟ੍ਰੇਨਿੰਗ ਬਣਾਉਣ ਜਾ ਰਹੇ ਹਾਂ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਾਂ ਪਾਰ ਮੁਲਕੀ ਜ਼ਬਰ ਤੇ ਫੋਕਸ ਕਰੂਗੀ। ਹਰਜੋਤ ਸਿੰਘ, ਇਹਦੇ ਵਿੱਚ ਦੱਸਿਓ ਵੀ ਪਿਛਲੀ ਵਾਰੀ ਜਦੋਂ ਬਿੱਲ ਦੇ ਵਿੱਚ ਭਾਰਤ ਦਾ ਨਾਮ ਨਹੀਂ ਵੀ ਸੀ ਤਾਂ ਉਹਨਾਂ ਦੇ ਜਿਹੜੇ ਕਹਿ ਸਕਦੇ ਆ ਵੀ ਪਿੱਠੂ ਇੱਥੇ ਦੀਆਂ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਬੜੀ ਗੁਹਾਰ ਲਾਈ ਜੀ ਇਹ ਤਾਂ ਜੀ ਐਂਟੀ ਹਿੰਦੂ, ਐਂਟੀ ਇੰਡੀਆ ਇਦਾਂ ਦਾ ਜਿਹੜਾ ਨਾਮ ਆ ਉਹ ਇਸ ਬਿੱਲ ਨੂੰ ਲੈ ਕੇ ਜਿਹੜੇ ਉਹ ਕਹਿੰਦੇ ਰਹੇ। ਕੀ ਇਸ ਟ੍ਰੇਨਿੰਗ ਦੇ ਵਿੱਚ ਇੰਡੀਆ ਨੂੰ ਐਜ਼ ਏ ਮੋਡਿਊਲ ਦੇ ਤੌਰ ਦੇ ਉੱਤੇ ਉਹ ਹੈਗਾ ਆ ਕਿ ਜਿਹੜੀ ਇੰਡੀਆ ਦੇ ਦੁਆਰਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤੀ ਜਾ ਰਹੀ, ਕਿਉਂਕਿ ਉਹਦੇ ਸਬੂਤ ਸਾਹਮਣੇ, ਅਸੀਂ ਕੋਈ ਹਵਾ ਚੋਂ ਨਹੀਂ ਗੱਲ ਕਰ ਰਹੇ। ਨਿਖਿਲ ਯਾਦਵ ਉਹਨੇ ਖੁਦ ਦੋਸ਼ ਜਿਹੜੇ ਉਹ ਕਬੂਲੇ ਆ, ਉਹ ਭਾਰਤ ਦੇ ਰਾਜ ਏਜੰਟ ਦੇ ਨਾਲ ਮਿਲ ਕੇ ਇੱਥੇ ਦੇ ਇੱਕ ਸਿੱਖ ਐਕਟਿਵਿਸਟ ਲੀਡਰ ਆ ਉਹਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸੀਗੇ। ਕੈਨੇਡਾ ਦੇ ਵਿੱਚ ਦੇਖਿਆ ਵੀ ਉਹਨਾਂ ਨੇ ਆਲਰੇਡੀ ਇੱਕ ਅਸੈਸੀਨੇਸ਼ਨ ਕਰ ਦਿੱਤੀ। ਜਿਹੜੇ UK ਦੇ ਵਿੱਚ ਆ ਉੱਥੇ ਵੀ, ਪਾਕਿਸਤਾਨ ਦੇ ਵਿੱਚ ਆ ਉੱਥੇ ਵੀ, ਤੇ ਹੋਰ ਥਾਵਾਂ ਦੇ ਉੱਤੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਦੀ ਜਾਨ ਨੂੰ ਖਤਰਾ ਇਸ ਤਰੀਕੇ ਦੇ ਨਾਲ ਦੱਸਿਆ ਜਾਂਦਾ ਰਿਹਾ ਆ। ਸੋ ਕੀ ਇਸ ਟ੍ਰੇਨਿੰਗ ਦੇ ਵਿੱਚ ਇੰਡੀਆ ਨੂੰ ਲੈ ਕੇ ਵੀ ਕੋਈ ਮੱਦ ਸ਼ਾਮਲ? 2023 ਦੇ ਵਿੱਚ ਸਾਨੂੰ ਸਾਰੇ ਸਿੱਖ ਭਾਈਚਾਰੇ ਨੂੰ, ਕੈਨੇਡਾ ਰਹਿੰਦੇ ਭਾਈਚਾਰੇ ਨੂੰ ਤੇ ਅਮਰੀਕਾ ਰਹਿੰਦੇ ਭਾਈਚਾਰੇ ਨੂੰ ਇਹ ਖੁਲਾਸੇ ਬਾਹਰ ਆਈ ਸੀਗੀ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਥ੍ਰੈਟ ਆ ਉਹ ਹੁਣ ਐਬਸਟਰੈਕਟ ਨਹੀਂ, ਉਹ ਹੁਣ ਕੰਕਰੀਟ ਰੂਪ ਅਖਤਿਆਰ ਕਰ ਰਿਹਾ। ਤੇ ਜਿੱਥੇ ਕੈਨੇਡਾ ਦੇ ਵਿੱਚ ਭਾਈ ਨੱਚਰ ਜੀ ਦੀ ਸ਼ਹਾਦਤ ਹੋਈ ਤੇ ਇੱਥੇ ਵਕੀਲ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੂੰ ਅਸੈਸੀਨੇਟ ਕਰਨ ਦੀ ਜਿਹੜੀ ਇੰਡਾਈਟਮੈਂਟ ਸੀਗੀ ਉਹਨਾਂ ਰਾਹੀਂ ਸਾਨੂੰ ਯਕੀਨਨ ਇਹ ਮੇਨ ਸਟ੍ਰੀਮ ਨਿਊਜ਼ ਦੇ ਵਿੱਚ ਵੀ ਤੇ ਭਾਈਚਾਰੇ ਦੇ ਵਿੱਚ ਵੀ ਇਹ ਪਤਾ ਲੱਗ ਗਿਆ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੱਲਾ ਰਸ਼ੀਆ ਜਾਂ ਚਾਈਨਾ ਵੱਲੋਂ ਨਹੀਂ ਹੋ ਰਿਹਾ ਪਰ ਉਹ ਇੰਡੀਆ ਵੱਲੋਂ ਵੀ ਹੋ ਰਿਹਾ। ਸੋ ਜਿੱਥੋਂ ਤੱਕ ਸਾਡੀ ਜਾਣਕਾਰੀ ਆ ਉਹ ਇਹੀ ਹੈ ਕਿ ਇੰਡੀਆ ਨੂੰ ਵੀ ਇਸ ਮੌਜੂਦ ਦੇ ਵਿੱਚ ਰੱਖਿਆ ਜਾਏ। ਮੈਂ ਇਸ ਬਿੱਲ ਦਾ ਨੰਬਰ ਜਿਹੜਾ ਕਾਂਗਰਸ ਦੀ ਵੈਬਸਾਈਟ ਦੇ ਉੱਤੇ ਵੀ ਮੌਜੂਦ ਆ HR 4829 ਜਿਹੜਾ 4829 ਬਿੱਲ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ ਉਸ ਨੂੰ ਜਿਹੜਾ ਕਰੋ। ਇਹ ਬਾਈ ਕਾਮਰਲ ਬਿੱਲ ਆ। ਸੋ ਉਹਦਾ ਮਤਲਬ ਹੁੰਦਾ ਵੀ ਦੋਨਾਂ ਚੈਂਬਰਸ ਦੇ ਵਿੱਚ ਵੱਖੋ ਵੱਖਰੇ ਨਾਂ ਦੇ ਉੱਤੇ ਜਿਹੜੇ ਬਿੱਲ ਚੱਲ ਰਹੇ ਆ। ਤੇ ਆਈ ਥਿੰਕ ਇਸ ਦਾ ਇਕੁਇਵਲੈਂਟ ਬਿੱਲ S2525 S2525 ਜਿਹੜਾ ਉਹ ਬਿੱਲ ਨੰਬਰ ਉਹ ਸੈਨੇਟ ਦੇ ਵਿੱਚ ਚੱਲ ਰਿਹਾ। ਸੋ ਜਿਨ੍ਹਾਂ ਨੇ ਵੀ ਕਰਨੇ ਆਪਣੇ ਸੈਨੇਟਰ ਨੂੰ ਤੇ ਕਾਂਗਰਸਮੈਨ ਕਾਂਗਰਸਵੂਮਨ ਨੂੰ ਉਹ ਹੈਗਾ ਆ ਜੀ HR 4829 HR 4829 ਤੇ S2525 S2525। ਸੋ ਉਹ ਬਿੱਲ ਜਿਹੜੇ ਆ ਆਪਣੇ ਪੱਧਰ ਦੇ ਉੱਤੇ ਤੁਸੀਂ ਉਹਨਾਂ ਨੂੰ ਪਾਸ ਕਰਨ ਦੇ ਲਈ ਜਿਹੜਾ ਉਹ ਕਹੋ 2 ਸਾਲ ਦੀ ਟਰਮ ਹੁੰਦੀ ਆ ਹਰ ਕਾਂਗਰਸ ਦੀ, ਰਾਈਟ, ਵੀ ਉਸ ਤੋਂ ਬਾਅਦ ਫਿਰ ਨਵੀਂ ਕਾਂਗਰਸ ਆ ਜਾਂਦੀ ਆ। ਇਹ 2 ਸਾਲਾਂ ਦੇ ਵਿੱਚ ਹੀ ਇੱਕ ਬਿੱਲ ਨੂੰ ਪਾਸ ਕਰਾਉਣਾ ਪੈਂਦਾ ਆ ਤਾਂ ਹੀ ਗੱਲ ਬਣਦੀ ਆ। ਅਦਰਵਾਈਜ਼ ਕੀ ਹਰ ਨਵੀਂ ਕਾਂਗਰਸ ਦੇ ਵਿੱਚ ਨਹੀਂ ਤਾਂ ਫਿਰ ਨਵੇਂ ਸਿਰ ਤੋਂ ਇਹ ਸ਼ੁਰੂ ਕੰਮ ਕਰਨਾ ਪੈਂਦਾ। ਬਿਲਕੁਲ 2 ਸਾਲਾਂ ਦੀ ਟਰਮ ਹੁੰਦੀ ਆ। ਫਿਲਹਾਲ 119ਵੀਂ ਕਾਂਗਰਸ ਚੱਲ ਰਹੀ ਆ, 119th ਕਾਂਗਰਸ, ਪਰ ਕਾਫੀ ਜਿਹੜੇ ਬਿੱਲ ਹੁੰਦੇ ਆ ਸਾਨੂੰ 90% ਤੋਂ ਵੀ ਵੱਧ ਬਿੱਲ ਆ ਜਿਹੜੇ ਉਹ ਕਦੇ ਵੀ ਆਪਣਾ ਪਾਸਿੰਗ ਸਟੇਜ ਵੱਲ ਨਹੀਂ ਆਉਂਦੇ ਤੇ ਬਾਰ-ਬਾਰ ਸਾਨੂੰ ਐਕਚੁਅਲੀ ਦੇਖਣ ਨੂੰ ਮਿਲਦਾ ਵੀ ਉਹੀ ਬਿੱਲ ਦੁਬਾਰਾ ਜਦੋਂ ਕਾਂਗਰਸ ਦਾ ਸੈਸ਼ਨ ਦੁਬਾਰਾ ਸ਼ੁਰੂ ਹੋਵੇ ਉਦੋਂ ਸਾਨੂੰ ਨਵੇਂ ਕੋ-ਸਪਾਂਸਰਸ ਲੱਭਣੇ ਪੈਂਦੇ ਆ ਤੇ ਉਹਨਾਂ ਨੂੰ ਦੁਬਾਰਾ ਇਹ ਦਰਖਾਸਤਾਂ, ਚਿੱਠੀਆਂ ਭੇਜਣੀਆਂ ਪੈਂਦੀਆਂ ਨੇ ਵੀ ਤੁਸੀਂ ਬਿੱਲ ਨੂੰ ਦੁਬਾਰਾ ਕੋ-ਸਪਾਂਸਰ ਕਰਕੇ ਇੰਟਰੋਡਿਊਸ ਕਰੋ, ਕਿਉਂਕਿ ਉਹ ਬਿੱਲ ਸਾਰੇ ਹੀ ਜਦੋਂ ਕਾਂਗਰਸ ਦਾ ਸੈਸ਼ਨ ਐਂਡ ਹੁੰਦਾ ਉਹਦੇ ਨਾਲ ਹੀ ਉਹ ਵੀ ਇੱਕ ਤਰੀਕੇ ਦੇ ਨਾਲ ਇਨਵੈਲਿਡੇਟ ਹੋ ਜਾਂਦੇ ਆ ਜੇ ਉਸ ਬਿੱਲ ਨੂੰ ਦੁਬਾਰਾ ਰੀਇੰਟਰੋਡਿਊਸ ਨਾ ਕੀਤਾ ਜਾਵੇ। ਫਿਰ ਡੈਡ ਹੋ ਜਾਂਦੇ ਬੇਸਿਕਲੀ ਉਹ। ਐਗਜ਼ੈਕਟਲੀ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਦਾ ਪ੍ਰੋਗਰਾਮ ਦ ਸਿੱਖ ਐਕਸੀਲੈਂਸ ਸ਼ੋਅ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਸਿੱਖ ਕੋਲੀਸ਼ਨ ਦੇ ਵੱਲੋਂ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਧੰਨਵਾਦ ਆਪ ਜੀ ਦਾ। ਹਰਜੋਤ ਸਿੰਘ ਜੀ, ਤੇ ਆਪਣੇ ਜਿਹੜੇ ਸਰੋਤਿਆਂ ਨੂੰ ਆਪਾਂ ਯਾਦ ਦਿਵਾਉਂਦੇ ਜਾਈਏ, ਪਿਛਲੇ ਸਾਲ ਸਿੱਖਾਂ ਦੇ ਦੁਆਰਾ ਇੱਕ ਕਾਫੀ ਵੱਡੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਖਾਸ ਕਰਕੇ ਅਸੀਂ ਜਿਹੜੇ ਅਸੈਂਬਲੀ ਮੈਂਬਰ ਆ ਡਾਕਟਰ ਬੈਂਸ, ਐਸਮਰਾਲਡਾ ਸੋਰੀਆ, ਤੇ ਜਿਹੜੇ ਸਟੇਟ ਦੇ ਜਿਹੜੇ ਸੈਨੇਟਰ ਸੀਗੇ ਐਨਾ ਕਬਰੇਓ, ਉਹਨਾਂ ਦੇ ਦੁਆਰਾ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਲਿਆਂਦਾ ਗਿਆ ਸੀ, SB 509 ਦੇ ਨਾਮ ਦੇ ਨਾਲ ਸਾਰੇ ਜਾਣੇ ਉਸ ਨੂੰ ਜਾਣਦੇ ਆ। ਬਾਈ ਪਾਰਟੀਜ਼ਨ ਸਪੋਰਟ, ਯੂਨੈਨਿਮਸ ਸਪੋਰਟ ਦੇ ਨਾਲ ਉਹ ਬਿੱਲ ਸਾਰੇ ਪਾਸੇ ਪਾਸ ਹੁੰਦਾ ਆ। ਪਰ ਇਵੈਂਚੁਅਲੀ ਆਪਾਂ ਦੇਖਦੇ ਹਾਂ ਵੀ ਜਿਹੜੇ ਕੈਲੀਫੋਰਨੀਆ ਦਾ ਗਵਰਨਰ ਗੈਵਿਨ ਨਿਊਸਮ ਆ, ਉਸ ਦੇ ਦੁਆਰਾ ਉਸ ਬਿੱਲ ਨੂੰ ਵੀਟੋ ਕਰ ਦਿੱਤਾ ਜਾਂਦਾ ਆ, ਆਈ ਥਿੰਕ ਅਕਤੂਬਰ ਮਹੀਨੇ ਦੇ ਵਿੱਚ ਪਿਛਲੇ ਸਾਲ। ਸੋ ਲੰਮੀ ਜਦੋਜਹਿਦ ਕੀਤੀ, ਆਪਾਂ ਕਿੰਨੀ ਵਾਰ ਉੱਥੇ ਗਏ, ਕਿੰਨੀ ਵਾਰ ਲੋਕਾਂ ਨੇ ਜਾ ਕੇ ਟੈਸਟੀਮੋਨੀਜ਼ ਦਿੱਤੀਆਂ, ਇਸ ਦੇ ਹੱਕ ਦੇ ਵਿੱਚ ਬੋਲੇ। ਇਵੈਂਚੁਅਲੀ ਬਿੱਲ ਸਾਰੇ ਪਾਸੇ ਪਾਸ ਹੁੰਦਾ ਪਰ ਵੀਟੋ ਹੋ ਜਾਂਦਾ। ਉਹਦੇ ਵਿੱਚ ਆਪਾਂ ਨੂੰ ਇਹ ਥੋੜ੍ਹਾ ਬਹੁਤਾ ਪਤਾ ਲੱਗਦਾ ਵੀ ਖਾਸ ਕਰਕੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ, ਉਹਨਾਂ ਵਰਗੀਆਂ ਜਿਹੜੀਆਂ ਸੰਸਥਾਵਾਂ ਆ, ਉਹਨਾਂ ਨੇ ਇਸ ਬਿੱਲ ਦਾ ਅੰਦਰ ਖਾਤੇ ਤੇ ਪਬਲਿਕਲੀ ਦੋਨੋਂ ਪਾਸੇ ਜਿਹੜਾ ਖਾਸਾ ਜਿਹੜਾ ਉਹ ਵਿਰੋਧ ਕੀਤਾ। ਤੇ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਗਵਰਨਰ ਨਿਊਸਮ ਦਾ ਕੰਨ ਉਹਨਾਂ ਦੇ ਥੋੜ੍ਹਾ ਜ਼ਿਆਦਾ ਨਜ਼ਦੀਕ ਸੀ, ਜਿਸ ਕਰਕੇ ਵੀਟੋ ਵੀ ਹੋਇਆ। ਤੇ ਬਾਅਦ 'ਚ ਬਹਾਨਾ ਇਹ ਲਾਇਆ ਗਿਆ ਵੀ ਜਿਹੜੀ OES ਆ, ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਆ, ਉਸ ਦੇ ਵਿੱਚ ਇੱਕ ਸਪੈਸ਼ਲਾਈਜ਼ਡ ਟ੍ਰੇਨਿੰਗ ਇੰਸਟੀਚਿਊਟ ਜਿਹੜਾ ਹੈਗਾ ਆ, ਉਹਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਟ੍ਰੇਨਿੰਗ ਆ ਉਹ ਸ਼ੁਰੂ ਕੀਤੀ ਜਾਣੀ ਹੈ ਅਗਲੇ ਸਾਲ ਤੋਂ। ਸੋ ਇੱਕ ਤਾਂ ਉਹ ਜਿਹੜੀ ਚੀਜ਼ ਆ, ਪਰ ਐਟਲੀਸਟ ਇਹ ਆ ਵੀ ਆਪਾਂ ਸਾਰਿਆਂ ਨੇ ਕੋਸ਼ਿਸ਼ ਕੀਤੀ, ਬਿੱਲ ਪਾਸ ਕਰਵਾਇਆ, ਉੱਥੇ ਤੱਕ ਪਹੁੰਚੇ ਤਾਂ ਆਪਾਂ ਇੱਕ ਟ੍ਰੇਨਿੰਗ ਬਣਵਾਉਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ। ਸੋ ਹਰਜੋਤ ਸਿੰਘ, ਅੱਜ ਆਪਾਂ ਨੂੰ ਇਹ ਥੋੜ੍ਹੀ ਜਿਹੀ ਇਸ ਬਾਬਤ, ਉਸ ਟ੍ਰੇਨਿੰਗ ਦੇ ਬਾਰੇ ਜਿਹੜੀ ਅਪਡੇਟ ਆ ਉਹ ਦੇਣਗੇ ਵੀ ਕਿਵੇਂ ਉਹ ਟ੍ਰੇਨਿੰਗ ਹੋ ਸਕਦੀ ਆ, ਕਦੋਂ ਤੋਂ ਸ਼ੁਰੂ ਹੋਣ ਜਾ ਰਹੀ ਆ, ਤੇ ਟ੍ਰੇਨਿੰਗ ਦੇ ਵਿੱਚ ਕੀ ਹੋ ਸਕਦਾ ਆ। ਸੋ ਹਰਜੋਤ ਸਿੰਘ, ਪਹਿਲੋਂ ਤਾਂ what are your initial thoughts? ਆਪਾਂ ਬੇਸਿਕਲੀ ਰੀਵਿਜ਼ਿਟ ਕਰ ਰਹੇ ਹਾਂ ਉਸ ਸਾਰੇ ਦੌਰ ਨੂੰ, ਉਸ ਸਾਰੇ ਸਮੇਂ ਨੂੰ, ਇੰਨੀ ਜਦੋਜਹਿਦ ਕੋਸ਼ਿਸ਼ ਦੇ ਬਾਅਦ ਜਿਹੜਾ ਉਹ ਬਿੱਲ ਵੀਟੋ ਹੋਇਆ, ਬਟ ਟ੍ਰੇਨਿੰਗ ਜਿਹੜੀ ਉਹ ਆਈ ਆ। ਸੋ ਹਾਊ ਡੂ ਯੂ ਵਿਊ ਇਟ? ਕਿੱਦਾਂ ਤੁਸੀਂ ਦੇਖਦੇ ਹੋ ਇਸ ਨੂੰ? ਬਿਲਕੁਲ ਭਾਜੀ, ਜਿਹੜਾ ਤੁਸੀਂ ਹੁਣੀ ਮੈਂਸ਼ਨ ਕਰਕੇ ਹਟੇ ਆ ਵੀ ਪਿਛਲੇ ਸਾਲ ਸਾਡੇ ਭਾਈਚਾਰੇ ਵੱਲੋਂ, ਸਾਡੀਆਂ ਸੰਗਤਾਂ ਵੱਲੋਂ ਨਿਰੰਤਰ ਇੱਕ ਯਤਨ ਰਿਹਾ ਸੀ ਕਿ SB 509 ਜਿਹੜਾ ਬਿੱਲ ਸੀ, ਸੈਨੇਟਰ ਡਾਕਟਰ ਜਸਮੀਤ ਕੌਰ ਜੀ ਬੈਂਸ ਤੇ ਸੈਨੇਟਰ ਕਾਬੇਰੋ ਵੱਲੋਂ ਜਿਹੜਾ ਇੰਟਰੋਡਿਊਸ ਹੋਇਆ ਸੀ, ਉਹਦੇ ਪਿੱਛੇ ਕਾਫੀ ਵਕਾਲਤ ਸਾਡੀ ਕਮਿਊਨਿਟੀ ਨੇ ਕੀਤੀ ਵੀ ਇਹ ਬਿੱਲ ਦੋਹਾਂ ਹਾਊਸਿਸ ਦੇ ਵਿੱਚੋਂ ਪਾਸ ਹੋ ਕੇ ਗਵਰਨਰ ਦੇ ਡੈਸਕ ਤੱਕ ਪਹੁੰਚੇ। ਸ਼ਲਾਘਾ ਵਾਲੀ ਗੱਲ ਇਹ ਸੀਗੀ ਵੀ ਸਾਡੀ ਕਮਿਊਨਿਟੀ ਨੇ ਅਣਥੱਕ ਮਿਹਨਤ ਕਰਕੇ ਹਰ ਹੀਅਰਿੰਗ ਦੇ ਵਿੱਚ ਸਾਡੀਆਂ ਸੰਗਤਾਂ ਨੇ ਯੋਗਦਾਨ ਪਾਇਆ। ਕੋਈ ਬੇਕਰਸਫੀਲਡ ਤੋਂ ਚੱਲ ਕੇ, ਸੈਕਰਾਮੈਂਟੋ ਤੋਂ ਚੱਲ ਕੇ, ਫਰੀਮਾਂਟ ਤੋਂ ਚੱਲ ਕੇ ਸਾਡੀਆਂ ਬੇਅੰਤ ਸੰਗਤਾਂ ਨੇ ਹਿੱਸਾ ਪਾਇਆ ਤੇ ਠੋਸ ਗਵਾਹੀ ਦਿੱਤੀ ਕਿ ਜਿਹੜਾ ਪੂਰੀ ਦੀ ਪੂਰੀ ਸਿੱਖ ਕਮਿਊਨਿਟੀ ਹੈ ਕੈਲੀਫੋਰਨੀਆ ਦੀ, ਉਹਦੀ SB 509 ਦੇ ਪ੍ਰਤੀ ਵਫਾਦਾਰੀ ਹੈ। ਤੇ ਅਸੀਂ ਸਾਰੇ ਦੇਖਣਾ ਚਾਹੁੰਦੇ ਹਾਂ ਵੀ ਇਹ ਬਿੱਲ ਇੱਕ ਲਾਅ ਦੇ ਤਰੀਕੇ ਦੇ ਨਾਲ ਪਾਸ ਹੋ ਕੇ ਲਾਅ ਬਣੇ। ਅਨਫੋਰਚੂਨੇਟਲੀ, ਜਿਵੇਂ ਤੁਸੀਂ ਦੱਸ ਕੇ ਹਟੇ ਆ, ਕਾਫੀ ਹੈਰਾਨੀਜਨਕ ਖਬਰ ਸੀ ਕਿ ਗੈਰ ਜਮਹੂਰੀ ਤਰੀਕੇ ਦੇ ਨਾਲ, ਰਾਈਟ, ਵੀ ਦੋਹਾਂ ਹਾਊਸਿਸ ਤੋਂ ਪਹਿਲਾਂ ਅਸੈਂਬਲੀ ਦੇ ਵਿੱਚੋਂ ਪਾਸ ਹੋਇਆ ਯੂਨੈਨਿਮਸਲੀ, ਤੇ ਉਸ ਤੋਂ ਬਾਅਦ ਸਟੇਟ ਸੈਨੇਟ ਤੱਕ ਵੀ ਯੂਨੈਨਿਮਸ ਤਰੀਕੇ ਦੇ ਨਾਲ ਪਾਸ ਹੋ ਕੇ ਜਦ ਗਵਰਨਰ ਦੇ ਡੈਸਕ ਤੇ ਪਹੁੰਚਿਆ ਤੇ ਕਾਫੀ ਗੈਰ ਜਮਹੂਰੀ ਅਨਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹ ਬਿੱਲ ਅਖੀਰਲੇ ਸਮੇਂ ਤੇ ਆ ਕੇ ਵੀਟੋ ਹੋ ਗਿਆ। ਤੇ ਉਸ ਸਮੇਂ ਸਾਨੂੰ ਇਹ ਜਾਣਕਾਰੀ ਉਹਨਾਂ ਦੇ ਰਾਹੀਂ, ਗਵਰਨਰ ਦੇ ਆਫਿਸ ਦੇ ਰਾਹੀਂ, ਗਵਰਨਰ ਨਿਊਸਮ ਦੇ ਆਫਿਸ ਦੇ ਰਾਹੀਂ ਦਿੱਤੀ ਗਈ ਸੀ ਕਿ ਜਿਹੜਾ ਭਾਵੇਂ ਬਿੱਲ ਵੀਟੋ ਕੀਤਾ ਜਾ ਰਿਹਾ ਹੈ, ਦੋ ਮੁੱਖ ਕਾਰਨ ਉਹਨਾਂ ਨੇ ਵੀਟੋ ਦੇ ਨਾਲ ਉਹਨਾਂ ਨੇ ਆਪਣੀ ਜਸਟੀਫਿਕੇਸ਼ਨ ਦੇ ਵਿੱਚ ਦਿੱਤੇ ਸੀ ਕਿ ਫੈਡਰਲ ਲੈਵਲ ਤੇ ਕੋਈ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਡੈਫੀਨੇਸ਼ਨ ਨਹੀਂ, ਪਹਿਲਾ ਇੱਕ ਹੀ ਸੀ। ਦੂਜਾ ਇਹ ਸੀ ਕਿ ਅਸੀਂ ਆਲਰੇਡੀ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਜਾਂ OES ਦੇ ਰਾਹੀਂ ਇੱਕ ਪੁਲਿਸ ਟ੍ਰੇਨਿੰਗ ਬਣਾਉਣ ਜਾ ਰਹੇ ਹਾਂ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਾਂ ਪਾਰ ਮੁਲਕੀ ਜਬਰ ਤੇ ਫੋਕਸ ਕਰੂਗੀ। ਦੋਹਾਂ ਇਸ਼ੂਜ਼ ਤੇ ਅਸੀਂ ਨਿਰੰਤਰ ਸਿੱਖ ਕੋਲੀਸ਼ਨ ਦੀ ਤਰਫੋਂ ਪਿਛਲੇ ਅਕਤੂਬਰ 2025 ਦੇ ਵਿੱਚ ਇਹ ਸਾਨੂੰ ਜਾਣਕਾਰੀ ਮਿਲੀ ਸੀ। ਗਵਰਨਰ ਨੇ ਵੀਟੋ ਮੈਸੇਜ ਦੇ ਵਿੱਚ ਸਾਰਿਆਂ ਨੂੰ ਜਾਣਕਾਰੀ ਦਿੱਤੀ ਸੀ ਤੇ ਉੱਥੋਂ ਨਿਰੰਤਰ ਬਾਅਦ ਅਸੀਂ ਇਹ ਕੋਸ਼ਿਸ਼ ਕਰਦੇ ਰਹੇ ਹਾਂ ਕਿ ਇਹਨਾਂ ਦੋਹਾਂ ਫਰੰਟਸ ਤੇ ਅਸੀਂ ਜਿੰਨੀ ਐਡਵੋਕੇਸੀ ਕਰ ਸਕੀਏ ਉਹ ਕਰਨ ਦੀ ਅਸੀਂ ਸਾਰੇ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਹੀ ਅਸੀਂ
ਕੈਲ OES ਦੇ ਨਾਲ ਨਿਰੰਤਰ ਸੰਪਰਕ ਦੇ ਵਿੱਚ ਰਹੇ ਹਾਂ ਵੀ ਉਹਨਾਂ ਦੇ ਨਾਲ ਕਮਿਊਨੀਕੇਸ਼ਨਸ ਇੱਕ ਰਾਹ ਹਮੇਸ਼ਾ ਖੁੱਲ੍ਹਾ ਰਹੇ ਤੇ ਉਹਨਾਂ ਨੂੰ ਇਹ ਕਮਿਊਨਿਟੀ ਦਾ ਕੰਸਰਨ ਵੀ ਬਾਰ-ਬਾਰ ਦੱਸਦੇ ਜਾਈਏ ਕਿ ਕਿੰਨੇ ਗੁਰਦੁਆਰਾ ਸਾਹਿਬਾਨ, ਤਕਰੀਬਨ 30 ਤੋਂ ਵੱਧ ਗੁਰਦੁਆਰਾ ਸਾਹਿਬਾਨਾਂ ਨੇ ਇੱਕ ਸਾਡੇ ਲੈਟਰ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਸੀ, ਜਿੱਥੇ ਅਸੀਂ ਸਾਰਿਆਂ ਦੀ ਇੱਕ ਸਾਂਝੀ ਮੰਗ ਸੀ ਕਿ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਟ੍ਰੇਨਿੰਗ ਆ ਉਹ ਕਿੱਥੋਂ ਕੁ ਤੱਕ ਪਹੁੰਚੀ ਆ, ਵੀ ਉਹਦਾ ਹੁਣ ਸਟੇਜ ਕਿੱਥੇ ਆ ਤੇ ਉਹਦੀ ਅਪਡੇਟ ਕੋਈ ਕਮਿਊਨਿਟੀ ਨੂੰ ਜੇ ਤੁਸੀਂ ਦੇ ਸਕੋ ਤਾਂ ਦੇਣ ਦੀ ਕਿਰਪਾਲਤਾ ਕਰੋ। ਉਸ ਦੇ ਵਿੱਚੋਂ ਹੀ ਸਾਨੂੰ ਪਿਛਲੇ ਹਫ਼ਤੇ ਅਸੀਂ ਕੈਲ OES ਦੇ ਨਾਲ ਇੱਕ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਉਹ ਜਿਹੜੀ ਟ੍ਰੇਨਿੰਗ ਸੀਗੀ ਸਟੇਟ ਤੇ ਲੋਕਲ ਲਾਅ ਐਨਫੋਰਸਮੈਂਟ ਦੇ ਲਈ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਾਂ ਪਾਰ ਮੁਲਕੀ ਜਬਰ ਕੀ ਆ, ਉਹ ਕਿਸ ਤਰੀਕੇ ਦੇ ਨਾਲ ਲੋਕਲ ਕਮਿਊਨਿਟੀਜ਼ ਦੇ ਵਿੱਚ ਆਪਣਾ ਇੱਕ ਥਾਂ ਬਣਾਉਂਦਾ ਤੇ ਉਹ ਕਿਸ ਤਰੀਕੇ ਦੇ ਨਾਲ ਇੱਕ ਥ੍ਰੈਟ ਦੇ ਨਾਲ ਲੋਕਾਂ ਦੇ ਸਾਹਮਣੇ, ਭਾਈਚਾਰਿਆਂ ਦੇ ਸਾਹਮਣੇ ਪੇਸ਼ ਹੋ ਸਕਦਾ। ਉਹਦੇ ਬਾਰੇ ਸਾਨੂੰ ਇਹ ਜਾਣਕਾਰੀ ਮਿਲੀ ਸੀ ਕਿ ਉਹ ਕਰੰਟਲੀ ਉਹ ਜਿਹੜੀ ਟ੍ਰੇਨਿੰਗ ਆ ਉਹ ਪਾਇਲਟ ਹੋ ਰਹੀ ਆ, ਉਹ ਟੈਸਟ ਹੋ ਰਹੀ ਆ ਤੇ ਇੱਕ ਵਾਈਡ ਰੋਲ ਆਊਟ ਇਸ ਅਗਸਤ 2026 ਦੇ ਵਿੱਚ, ਇਸ ਸਾਲ ਦੇ ਸਮਰ ਦੇ ਵਿੱਚ ਉਹ ਇੱਕ ਵਾਈਡਰ ਰੋਲ ਆਊਟ ਸਮੂਹ ਪੁਲਿਸ ਡਿਪਾਰਟਮੈਂਟ, ਸਮੂਹ ਲੋਕਲ ਲਾਅ ਐਨਫੋਰਸਮੈਂਟ ਏਜੰਸੀਜ਼ ਨੂੰ ਭੇਜ ਦਿੱਤਾ ਜਾਊਗਾ ਜੀ। ਹਾਂਜੀ ਹਰਜੋਤ ਸਿੰਘ, ਇਹਦੇ ਵਿੱਚ ਦੱਸਿਓ ਵੀ ਪਿਛਲੀ ਵਾਰੀ ਜਦੋਂ ਬਿੱਲ ਦੇ ਵਿੱਚ ਭਾਰਤ ਦਾ ਨਾਮ ਨਹੀਂ ਵੀ ਸੀ ਤਾਂ ਉਹਨਾਂ ਦੇ ਜਿਹੜੇ ਕਹਿ ਸਕਦੇ ਆ ਵੀ ਪਿੱਠੂ ਇੱਥੇ ਦੀਆਂ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਬੜੀ ਗੁਹਾਰ ਲਾਈ ਜੀ ਇਹ ਤਾਂ ਜੀ ਐਂਟੀ ਹਿੰਦੂ, ਐਂਟੀ ਇੰਡੀਆ ਇੱਦਾਂ ਦਾ ਜਿਹੜਾ ਨਾਮ ਆ ਉਹ ਇਸ ਬਿੱਲ ਨੂੰ ਲੈ ਕੇ ਜਿਹੜੇ ਉਹ ਕਹਿੰਦੇ ਰਹੇ। ਕੀ ਇਸ ਟ੍ਰੇਨਿੰਗ ਦੇ ਵਿੱਚ ਇੰਡੀਆ ਨੂੰ ਐਜ਼ ਏ ਮੋਡਿਊਲ ਦੇ ਤੌਰ ਦੇ ਉੱਤੇ ਉਹ ਹੈਗਾ ਆ ਕਿ ਜਿਹੜੀ ਇੰਡੀਆ ਦੇ ਦੁਆਰਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤੀ ਜਾ ਰਹੀ, ਕਿਉਂਕਿ ਉਹਦੇ ਸਬੂਤ ਸਾਹਮਣੇ, ਅਸੀਂ ਕੋਈ ਹਵਾ 'ਚੋਂ ਨਹੀਂ ਗੱਲ ਕਰ ਰਹੇ। ਨਿਖਿਲ ਯਾਦਵ ਉਹਨੇ ਖੁਦ ਦੋਸ਼ ਜਿਹੜੇ ਉਹ ਕਬੂਲੇ ਆ, ਉਹ ਭਾਰਤ ਦੇ ਰਾਅ ਏਜੰਟ ਦੇ ਨਾਲ ਮਿਲ ਕੇ ਇੱਥੇ ਦੇ ਇੱਕ ਸਿੱਖ ਐਕਟਿਵਿਸਟ ਲੀਡਰ ਆ ਉਹਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸੀਗੇ। ਕੈਨੇਡਾ ਦੇ ਵਿੱਚ ਦੇਖਿਆ ਵੀ ਉਹਨਾਂ ਨੇ ਆਲਰੇਡੀ ਇੱਕ ਅਸੈਸੀਨੇਸ਼ਨ ਕਰ ਦਿੱਤੀ। ਜਿਹੜੇ UK ਦੇ ਵਿੱਚ ਆ ਉੱਥੇ ਵੀ, ਪਾਕਿਸਤਾਨ ਦੇ ਵਿੱਚ ਆ ਉੱਥੇ ਵੀ, ਤੇ ਹੋਰ ਥਾਵਾਂ ਦੇ ਉੱਤੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਦੀ ਜਾਨ ਨੂੰ ਖਤਰਾ ਇਸ ਤਰੀਕੇ ਦੇ ਨਾਲ ਦੱਸਿਆ ਜਾਂਦਾ ਰਿਹਾ ਆ। ਸੋ ਕੀ ਇਸ ਟ੍ਰੇਨਿੰਗ ਦੇ ਵਿੱਚ ਇੰਡੀਆ ਨੂੰ ਲੈ ਕੇ ਵੀ ਕੋਈ ਮੱਦ ਸ਼ਾਮਲ? ਜੀ ਭਾਜੀ, ਸੋ ਪਹਿਲਾਂ ਵੀ ਇਹ ਕਨਫਰਮ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਸੀ ਤੇ ਸਾਨੂੰ ਕਨਫਰਮੇਸ਼ਨ ਮਿਲੀ ਵੀ ਸੀ। ਇੱਕ ਕੋਰਸ ਆਊਟਲਾਈਨ ਆਲਰੇਡੀ ਅਵੇਲੇਬਲ ਸੀਗੀ ਕੈਲ OES ਦੀ ਵੈਬਸਾਈਟ ਤੇ, ਠੀਕ ਹੈ, ਜਿਹਦੇ ਵਿੱਚ ਖਾਸ ਵਰਣਨ ਹੋਰਨਾਂ ਕੰਟਰੀਆਂ ਦੇ ਨਾਲ ਰਸ਼ੀਆ ਤੇ ਹੋਰਨਾਂ ਕੰਟਰੀਜ਼ ਦੇ ਨਾਲ ਇੰਡੀਆ ਨੂੰ ਵੀ ਇੱਕ ਪਰਪੀਟ੍ਰੇਟਰ ਆਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਤਰੀਕੇ ਦੇ ਨਾਲ ਲਿਸਟ ਕੀਤਾ ਹੋਇਆ ਸੀ ਉਸ ਮੋਡਿਊਲ ਦੇ ਵਿੱਚ। ਤੇ ਜੇ ਸਾਡੀ ਜਾਣਕਾਰੀ ਉਹ ਹਾਲੇ ਵੀ ਮੋਡਿਊਲ ਉਹੀ ਹੀ ਰਹੂਗਾ ਤੇ ਇੰਡੀਆ ਦਾ ਮੈਂਸ਼ਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਰਾਹੀਂ, ਜਿਵੇਂ ਅਸੀਂ ਸਾਰੇ ਜਾਣਦੇ ਹੀ ਹਾਂ, ਜਿਵੇਂ ਤੁਸੀਂ ਮੈਂਸ਼ਨ ਕਰਕੇ ਹਟੇ ਆ ਵੀ 2023 ਦੇ ਵਿੱਚ ਸਾਨੂੰ ਸਾਰੇ ਸਿੱਖ ਭਾਈਚਾਰੇ ਨੂੰ, ਕੈਨੇਡਾ ਰਹਿੰਦੇ ਭਾਈਚਾਰੇ ਨੂੰ ਤੇ ਅਮਰੀਕਾ ਰਹਿੰਦੇ ਭਾਈਚਾਰੇ ਨੂੰ ਇਹ ਖੁਲਾਸੇ ਬਾਹਰ ਆਏ ਸੀਗੇ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਥ੍ਰੈਟ ਆ ਉਹ ਹੁਣ ਐਬਸਟਰੈਕਟ ਨਹੀਂ, ਉਹ ਹੁਣ ਕੰਕਰੀਟ ਰੂਪ ਅਖਤਿਆਰ ਕਰ ਰਿਹਾ। ਤੇ ਜਿੱਥੇ ਕੈਨੇਡਾ ਦੇ ਵਿੱਚ ਭਾਈ ਨੱਚਰ ਜੀ ਦੀ ਸ਼ਹਾਦਤ ਹੋਈ ਤੇ ਇੱਥੇ ਵਕੀਲ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੂੰ ਅਸੈਸੀਨੇਟ ਕਰਨ ਦੀ ਜਿਹੜੀ ਇੰਡਾਈਟਮੈਂਟ ਸੀਗੀ, ਉਹਨਾਂ ਰਾਹੀਂ ਸਾਨੂੰ ਯਕੀਨਨ ਇਹ ਮੇਨ ਸਟ੍ਰੀਮ ਨਿਊਜ਼ ਦੇ ਵਿੱਚ ਵੀ ਤੇ ਭਾਈਚਾਰੇ ਦੇ ਵਿੱਚ ਵੀ ਇਹ ਪਤਾ ਲੱਗ ਗਿਆ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੱਲਾ ਰਸ਼ੀਆ ਜਾਂ ਚਾਈਨਾ ਵੱਲੋਂ ਨਹੀਂ ਹੋ ਰਿਹਾ, ਪਰ ਉਹ ਇੰਡੀਆ ਵੱਲੋਂ ਵੀ ਹੋ ਰਿਹਾ। ਸੋ ਜਿੱਥੋਂ ਤੱਕ ਸਾਡੀ ਜਾਣਕਾਰੀ ਆ ਉਹ ਇਹੀ ਹੈ ਕਿ ਇੰਡੀਆ ਨੂੰ ਵੀ ਇਸ ਮੋਡਿਊਲ ਦੇ ਵਿੱਚ ਰੱਖਿਆ ਜਾਏਗਾ। ਕੀ ਇਹਦੇ ਵਿੱਚ ਆਪਣੀ ਕਮਿਊਨਿਟੀਜ਼ ਦੀ ਜਾਂ ਉਹਨਾਂ ਕਮਿਊਨਿਟੀਜ਼ ਦੀ ਇਨਪੁਟ ਲਈ ਗਈ ਹੈ ਵੀ ਕਿੱਦਾਂ ਦੀ ਇਹ ਜਿਹੜੀ ਟ੍ਰੇਨਿੰਗ ਆ ਉਹ ਤਿਆਰ ਹੋਵੇ? ਜੇ ਹਾਂ ਤੇ ਜਾਂ ਨਾ, ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਆ, ਸਟਰੈਂਥ ਆ ਕਿ ਵੀਕਨੈਸ? ਸੋ ਇੱਥੇ ਮੈਂ ਕਹਿੰਦਾ ਜਾਵਾਂ ਜੀ ਭਾਜੀ ਵੀ ਕੋਈ ਵੀ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਨੇ ਕੋਈ ਵੀ ਰੋਲ ਪਲੇ ਨਹੀਂ ਕੀਤਾ ਇਹਦੇ ਵਿੱਚ ਡਿਵੈਲਪ ਕਰਨ ਨੂੰ, ਮੋਡਿਊਲ ਨੂੰ ਡਿਵੈਲਪ ਕਰਨ ਨੂੰ ਜਾਂ ਕੋਰਸ ਡਿਵੈਲਪ ਕਰਨ ਨੂੰ। ਹਾਂ, ਇਹ ਜ਼ਰੂਰ ਹੈ ਵੀ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੇ ਆਪਣੇ ਵੱਲੋਂ ਸਬਜੈਕਟ ਮੈਟਰ ਐਕਸਪਰਟਸ ਜ਼ਰੂਰ ਉਹਨਾਂ ਨੇ ਲਏ ਨੇ, ਜਿਹੜੇ ਉਹ ਉਹਨਾਂ ਤੱਕ ਹੀ ਸੀਮਿਤ ਨੇ, ਸਾਨੂੰ ਨਹੀਂ ਪਤਾ ਵੀ ਉਹ ਕੌਣ ਨੇ ਕੌਣ ਨਹੀਂ। ਪਰ ਜਿਹੜੀ ਟ੍ਰੇਨਿੰਗ ਦੇ ਕੰਟੈਂਟਸ ਨੇ ਉਹਨਾਂ ਬਾਰੇ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ। ਜਿੰਨੀ ਕੋਈ ਜਾਣਕਾਰੀ ਸਾਨੂੰ ਆ ਉਹੋ ਹੀ ਜਾਣਕਾਰੀ ਕੈਲੀਫੋਰਨੀਆ ਦੇ ਵਿੱਚ ਵਸਦੇ ਸਾਰਿਆਂ ਨੂੰ ਹੈਗੀ ਹੈ ਜੀ। ਹਾਂਜੀ, ਠੀਕ ਆ।
ਚਲੋ ਆਪਾਂ ਹੋਪ ਕਰਦੇ ਹਾਂ ਵੀ ਇੱਕ ਕੋਈ ਟ੍ਰੇਨਿੰਗ ਜਿਹੜੀ ਹੈ ਇਸ ਦੇ ਨਾਲ ਫਾਇਦਾ ਹੋਵੇ। ਤੇ ਕੀ ਇਹ ਜਿਹੜੀ ਟ੍ਰੇਨਿੰਗ ਆ, ਇਹ ਪਹਿਲੀ ਤਾਂ ਇਹ ਗੱਲ ਇਹ ਵੀ ਨਾਲ ਇਹ ਦੱਸਿਓ ਵੀ ਕਦੋਂ ਤੋਂ ਸ਼ੁਰੂ ਹੋਣ ਦੀ ਇਹਦੇ ਆਸਾਰ ਨੇ? ਸੋ ਜਿੱਥੋਂ ਤੱਕ ਸਾਨੂੰ ਹੁਣ ਮਿਲੀ ਹੈ ਜੀ ਜਾਣਕਾਰੀ, ਉਹ ਇਹੀ ਹੈ ਜੀ ਵੀ ਇਸ ਸਾਲ ਦੇ ਜਿਹੜਾ ਸਮਰ ਆ, ਉਦੋਂ ਸਮਰ ਦੇ ਸ਼ੁਰੂ ਹੁੰਦਿਆਂ ਸਾਰੀ ਇਹ ਜਿਹੜੀ ਹੁਣ ਟ੍ਰੇਨਿੰਗ ਪਾਇਲਟ ਹੋ ਰਹੀ ਹੈ, ਟੈਸਟ ਹੋ ਰਹੀ ਹੈ, ਉਹਦਾ ਇੱਕ ਵਾਈਡਰ ਰੋਲ ਆਊਟ ਐਕਸਪੈਕਟਡ ਹੈਗਾ ਸਮਰ ਦੇ ਵਿੱਚ। ਉਹ ਕਦੋਂ ਹੋਊਗਾ ਐਗਜ਼ੈਕਟਲੀ, ਉਹਦੇ ਵਿੱਚ ਅਸੀਂ ਦੁਬਾਰਾ ਕੰਟੈਕਟ ਜ਼ਰੂਰ ਕਰਾਂਗੇ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੂੰ, ਵੀ ਉਹ ਪੁਖਤਾ ਜਾਣਕਾਰੀ ਦਿੱਤੀ ਜਾਵੇ। ਪਰ ਹੁਣ ਤੱਕ ਸਾਨੂੰ ਇਹੀ ਜਾਣਕਾਰੀ ਹੈ ਵੀ ਉਹ ਸਮ ਟਾਈਮ ਇਨ ਦ ਸਮਰ ਆਫ ਦਿਸ ਈਅਰ ਉਹ ਸਾਨੂੰ ਟ੍ਰੇਨਿੰਗ ਦਿਖੂਗੀ। ਤੇ ਇਸ ਦੇ ਨਾਲ ਹੀ ਸਾਡੀ ਪ੍ਰਾਇੋਰਟੀ ਇਹੀ ਰਹੂਗੀ ਕਿ ਜਿਹੜੀ ਟ੍ਰੇਨਿੰਗ ਆ ਉਹ ਲਾਅ ਇਨਫੋਰਸਮੈਂਟ ਏਜੰਸੀਜ਼ ਹਰ ਇੱਕ ਜਿੱਥੇ ਵੀ ਜਿਹੜਾ ਸਾਡੀ ਸਿੱਖ ਭਾਈਚਾਰਾ ਆ, ਜਿਨ੍ਹਾਂ ਸਿਟੀਜ਼ ਦੇ ਵਿੱਚ ਵੱਧ ਆ, ਜਿਵੇਂ ਫਰੀਮੌਂਟ ਹੋ ਗਏ, ਸੈਕਰਾਮੈਂਟੋ ਹੋ ਗਏ, ਬੇਕਰਸਫੀਲਡ ਹੋ ਗਿਆ, ਫ੍ਰੈਜ਼ਨੋ ਹੋ ਗਿਆ, ਟ੍ਰੇਸੀ ਹੋ ਗਿਆ, ਹੋਰ ਜਿਹੜੇ ਸਾਡੇ ਸ਼ਹਿਰ ਨੇ ਜਿਨ੍ਹਾਂ ਵਿੱਚ ਸਾਨੂੰ ਪਤਾ ਹੈ ਵੀ ਸਾਡੇ ਭਾਈਚਾਰੇ ਦੀ ਇੱਕ ਵੱਡੀ ਗਿਣਤੀ ਆ, ਉਹਨਾਂ ਦੇ ਵਿੱਚ ਸਾਡਾ ਤਾਂ ਖਾਸ ਇਹ ਯਤਨ ਹੋਊਗਾ, ਸਾਡਾ ਪ੍ਰਯਾਸ ਹੋਊਗਾ ਵੀ ਉਹਨਾਂ ਸਾਰੇ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਲੋਕਲ ਲੈਵਲ ਤੇ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ, ਵੀ ਉਹਨਾਂ ਸਾਰੇ ਜੁਰਿਸਡਿਕਸ਼ਨਸ ਦੇ ਵਿੱਚ ਤੇ ਹੋਰਨਾਂ ਸਿਟੀਜ਼ ਦੇ ਵਿੱਚ ਵੀ ਅਸੀਂ ਪੂਰੀ ਕੋਸ਼ਿਸ਼ ਕਰੀਏ ਵੀ ਵੱਧ ਤੋਂ ਵੱਧ ਆਫਿਸਰਸ ਇਸ ਟ੍ਰੇਨਿੰਗ ਨੂੰ ਲੈਣ, ਉਹਦਾ ਭਾਗ ਬਣਨ ਤੇ ਉਸ ਦੇ ਵਿੱਚ ਜਿੰਨੀ ਵੀ ਜਾਣਕਾਰੀ ਹੈ ਉਹਦੇ ਵਿੱਚ ਉਹ ਆਪਣੀ ਇੱਕ ਪੁਖਤਾ ਸਟੱਡੀ ਦਿਖਾ ਸਕਣ। ਹਾਂਜੀ। ਅੱਛਾ ਹਰਜੋਤ ਸਿੰਘ, ਇੱਥੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਜਿੱਦਾਂ ਤੁਹਾਡੀਆਂ ਤੇ ਹੋਰ ਨੇ, ਜਾਂ ਕੋਈ ਵੀ ਸਿੱਖ ਆਰਗੇਨਾਈਜੇਸ਼ਨ ਆ, ਉਹਨਾਂ ਦਾ ਕੀ ਰੋਲ ਰਹਿਣਾ ਚਾਹੀਦਾ? ਕਿਉਂਕਿ ਆਪਾਂ ਦੇਖਿਆ ਵੀ HAF ਤੇ ਕੋਨਾ ਵਾਲਿਆਂ ਨੇ ਇੱਦਾਂ ਦੀ ਟ੍ਰੇਨਿੰਗ ਦਿੱਤੇ ਬਗੈਰ ਪਰਸਨਲੀ ਇਹਨਾਂ ਲੋਕਾਂ ਦੇ ਨਾਲ, ਇਹਨਾਂ ਲਾਅ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਆਪਣੇ ਪਰਸਨਲ ਕਨੈਕਸ਼ਨਸ ਦੀ ਵਰਤੋਂ ਕਰਦੇ ਹੋਏ ਉਹਨਾਂ ਨੂੰ ਇਨਫੈਕਟ ਸਿੱਖਾਂ ਦੇ ਉਲਟ ਟ੍ਰੇਨਿੰਗ ਜਿਹੜੀ ਉਹ ਦੇ ਦਿੱਤੀ, ਜਿਹੜੀ ਕਿ ਕੈਲ OES ਦੇ ਅੰਡਰ ਨਹੀਂ ਵੀ ਸੀਗੀ। ਸੋ ਇੱਥੇ ਹੁਣ ਸਿੱਖਾਂ ਦਾ ਕੀ, ਇੱਥੇ ਆਰਗੇਨਾਈਜੇਸ਼ਨਸ ਦਾ ਕੀ ਰੋਲ ਹੋਣਾ ਚਾਹੀਦਾ ਵੀ ਉਹ ਉਹਨਾਂ ਹੀ ਏਜੰਸੀਜ਼ ਨੂੰ ਕਿੱਦਾਂ ਇਸ ਚੀਜ਼ ਦੇ ਲਈ ਮਨਾਉਣ ਵੀ ਹਾਂ ਭਾਈ ਤੁਸੀਂ ਇਹ ਜਿਹੜੀ ਕੈਲ OES ਦੀ ਜਿਹੜੀ ਟ੍ਰੇਨਿੰਗ ਆ ਉਹ ਲਓ, ਤਾਂ ਜੋ ਤੁਹਾਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਪਤਾ ਲੱਗੇ। ਵਾਟ ਡੂ ਯੂ ਥਿੰਕ ਇਜ਼ ਦਾ ਵੇ ਫਾਰਵਰਡ ਇੱਥੇ? ਸੋ ਆਫਿਸਰਸ ਆਲਰੇਡੀ ਵੀ ਇਨਸੈਂਟੀਵਾਈਜ਼ਡ ਹੋਣਗੇ ਜੀ ਵੀ ਇਹ ਟ੍ਰੇਨਿੰਗ ਦਾ ਉਹ ਹਿੱਸਾ ਲੈਣ, ਕਿਉਂਕਿ ਜੇ ਕਿਸੇ ਵੀ ਪੁਲਿਸ ਅਫਸਰ ਨੇ ਕੈਲੀਫੋਰਨੀਆ ਦੇ ਵਿੱਚ ਹੁਣ ਕੋਈ ਕਾਊਂਟਰ ਟੈਰਰਿਜ਼ਮ ਦੀ ਟ੍ਰੇਨਿੰਗ ਲੈਣੀ ਹੈ, ਉਹਦੇ ਵਿੱਚ ਇਹ ਮਾਡਿਊਲ ਇੱਕ ਬਿਲਕੁਲ ਇੱਕ ਰਿਕੁਆਇਰਡ ਕੋਰਸ ਹੋਊਗਾ ਜੇ ਉਹਨਾਂ ਨੇ ਕਾਊਂਟਰ ਟੈਰਰਿਜ਼ਮ ਦੀ ਟ੍ਰੇਨਿੰਗ ਲੈਣੀ ਹੈ। ਸੋ ਇਹ ਤਾਂ ਇੱਕ ਪਾਸੇ ਇੱਕ ਜਾਣਕਾਰੀ ਹੋਊਗੀ। ਜਿਹੜੀ ਦੂਸਰੇ ਪਾਸੇ ਜਿਹੜੀ ਭਾਜੀ ਤੁਸੀਂ ਇਹ ਗੱਲ ਕਰ ਰਹੇ ਆ ਵੀ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਾਂ ਸਿੱਖ ਸੰਗਤ ਆ, ਉਹਦਾ ਰੋਲ, ਉਹਦੀ ਭੂਮਿਕਾ ਇਸ ਸਿਚੁਏਸ਼ਨ ਦੇ ਵਿੱਚ ਕੀ ਹੋਣੀ ਚਾਹੀਦੀ ਹੈ, ਤੇ ਉਹਦੇ ਵਿੱਚ ਤਾਂ ਇਹੀ ਹੈ ਜੀ ਵੀ ਐਡਵੋਕੇਸੀ ਜਿੰਨੀ ਅਸੀਂ ਕਰ ਸਕਦੇ ਹਾਂ ਉਨੀ ਥੋੜ੍ਹੀ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ ਜਿਹੜਾ ਗਵਰਨਰ ਨਿਊਸਮ ਨੇ ਵੀ ਵੀਟੋ ਮੈਸੇਜ ਦੇ ਵਿੱਚ ਇਹ ਸਾਰਿਆਂ ਨੂੰ ਹੀ ਇੱਕ ਮੈਸੇਜ ਦਿੱਤਾ ਸੀ ਕਿ ਫੈਡਰਲ ਲੈਵਲ ਤੇ ਕੋਈ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਾਣਕਾਰੀ ਨਹੀਂ ਹੈਗੀ, ਕੋਈ ਡੈਫੀਨੇਸ਼ਨ ਨਹੀਂ ਹੈਗਾ, ਤਾਂ ਕਰਕੇ ਮੈਂ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਕਾਨੂੰਨ ਲਾਗੂ ਨਹੀਂ ਕਰ ਸਕਦਾ। ਸੋ ਇਹ ਵੀ ਇੱਕ ਇਸ਼ੂ ਆ ਕੰਸਰਨ ਦੇ ਲਈ ਵੀ ਆਪਾਂ ਕੇਵਲ ਆਫ ਕੋਰਸ ਜਿੱਥੇ ਅਸੀਂ ਐਡਵੋਕੇਸੀ ਕੈਲੀਫੋਰਨੀਆ ਦੇ ਵਿੱਚ ਵੀ ਕਰਨੀ ਆ, ਪਰ ਸਾਨੂੰ DC ਦੇ ਵਿੱਚ ਵੀ ਕਰਨ ਦੀ ਲੋੜ ਆ। ਸਾਨੂੰ ਹੋਰਨਾਂ ਥਾਵਾਂ ਤੇ ਸਾਡੇ ਮੈਂਬਰਸ ਆਫ ਕਾਂਗਰਸ, ਸਾਡੇ ਜਿਹੜੇ US ਸੈਨੇਟਰਸ ਨੇ ਹਰ ਇੱਕ ਸਟੇਟ ਦੇ ਵਿੱਚੋਂ, ਉਹਨਾਂ ਨੂੰ ਵੀ ਜਵਾਬਦੇਹੀ ਮੰਗਣੀ ਚਾਹੀਦੀ ਹੈ ਕਿ ਤੁਸੀਂ ਕੋਈ ਉਪਰਾਲਾ ਕਰ ਰਹੇ ਹੋ, ਕਿ ਤੁਸੀਂ ਕੋਈ ਬਿੱਲ ਦੀ ਸਪੋਰਟ ਕਰ ਰਹੇ ਹੋ ਜਿਹਦੇ ਵਿੱਚ ਫੈਡਰਲ ਲੈਵਲ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਡੈਫੀਨੇਸ਼ਨ ਆ ਉਹ ਕੋਡੀਫਾਈ ਹੋ ਸਕੇ। ਕਿਉਂਕਿ ਜੇ ਅੱਜ ਅਸੀਂ ਇਹ ਯਤਨ ਨਹੀਂ ਕਰਦੇ, ਕੱਲ੍ਹ ਨੂੰ ਜੇ SB 509 ਫਿਰ ਕੈਲੀਫੋਰਨੀਆ ਲੈਜਿਸਲੇਚਰ ਦੇ ਵਿੱਚ ਆਵੇ, ਫਿਰ ਪਾਸ ਹੋ ਜੇ, ਫਿਰ ਗਵਰਨਰ ਦੇ ਡੈਸਕ ਤੱਕ ਜਾਵੇ, ਤੇ ਗਵਰਨਰ ਕੋਲ ਤਾਂ ਵੀ ਉਹ ਹੀ ਇੱਕ ਬਣੀ ਬਣਾਈ ਜਸਟੀਫਿਕੇਸ਼ਨ ਰਹੂਗੀ ਕਿ ਜੀ ਫੈਡਰਲ ਗਵਰਨਮੈਂਟ ਨੇ ਤਾਂ ਕੋਈ ਹਾਲੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਡੈਫੀਨੇਸ਼ਨ ਦਿੱਤਾ ਨਹੀਂ ਤੇ ਮੇਰੇ ਅਖਤਿਆਰ ਤੋਂ ਬਾਹਰ। ਸੋ ਅਗੇਨ ਗੱਲ ਉੱਥੇ ਹੀ ਫਿਰ ਆ ਜਾਂਦੀ ਹੈ ਜੀ ਵੀ ਅਸੀਂ ਐਡਵੋਕੇਸੀ ਹਰ ਪਾਸੇ ਸਾਨੂੰ ਸਟਰੋਂਗ ਕਰਨ ਦੀ ਲੋੜ ਹੈ, ਲੋਕਲ ਲੈਵਲ ਤੇ, ਕਾਉਂਟੀ ਲੈਵਲ ਤੇ, ਸਿਟੀ ਲੈਵਲ ਤੇ, ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ। ਤੇ ਉਹਦੇ ਵਿੱਚ ਹੀ ਜਿੱਥੇ ਹੋਰ ਕਮਿਊਨਿਟੀਜ਼ ਆਪਣਾ ਯੋਗਦਾਨ ਪਾ ਰਹੀਆਂ ਨੇ, ਫ੍ਰੀ ਕੰਟਰੀ ਹੈ, ਫ੍ਰੀ ਐਕਸਪ੍ਰੈਸ਼ਨ ਆ, ਸਾਰਿਆਂ ਨੂੰ ਆਪਣੀ ਫਰੀਡਮ ਆ, ਪਰ ਉੱਥੇ ਸਾਨੂੰ ਵੀ ਇਸ ਫਰੀਡਮ ਦੀ ਜਿਹੜੀ ਯੂਟਿਲਾਈਜੇਸ਼ਨ ਆ ਉਹ ਕਰਨ ਦੀ ਸਖਤ ਜ਼ਰੂਰਤ ਆ। ਇੱਥੇ ਹੀ ਫਿਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਜੀ ਨਿਰੰਤਰ ਵੀ ਜਿੰਨੇ ਵੀ ਬਿੱਲ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ, ਫੋਰਨ ਇੰਟਰਫੇਰੈਂਸ ਦੇ ਬਾਰੇ,
ਉਹਨਾਂ ਬਿੱਲਾਂ ਬਾਰੇ ਵੀ ਜਾਣਕਾਰੀ ਸਹੀ ਸਮੇਂ ਤੇ ਸਹੀ ਸਿਚੁਏਸ਼ਨਸ ਰਾਹੀਂ ਅਸੀਂ ਬਾਰ-ਬਾਰ ਸੰਗਤ ਨੂੰ ਦਿੰਦੇ ਜਾਈਏ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਜੀ ਵੀ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਵਿਸਾਖੀ ਹੁਣੇ ਲੰਘ ਕੇ ਗਈ ਆ, ਇਸ ਤੋਂ ਬਾਅਦ ਵੀ ਸਾਡੇ ਕਈ ਸਾਲ ਦੇ ਵਿੱਚ ਕਈ ਆਪਣੇ ਧਾਰਮਿਕ ਜਿਹੜੇ ਸਮਾਗਮ ਹੁੰਦੇ ਆ, ਉਹਨਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਵੀ ਇਹੋ ਹੀ ਸਾਡੇ ਚੁਣੇ ਹੋਏ ਨੁਮਾਇੰਦੇ ਆਉਂਦੇ ਆ, ਪਰ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸਾਡੇ ਯੂਥ ਵੱਲੋਂ ਵੀ ਉਹਨਾਂ ਦੀ ਜਵਾਬਦੇਹੀ ਨਹੀਂ ਮੰਗੀ ਜਾਂਦੀ, ਹਾਲਾਂਕਿ ਮੰਗਣੀ ਜਾਣੀ ਚਾਹੀਦੀ ਹੈ, ਜਿੱਥੋਂ ਕਿ ਅਸੀਂ ਉਹਨਾਂ ਦਾ ਧੰਨਵਾਦ ਵੀ ਕਰ ਸਕਦੇ ਹਾਂ ਵੀ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਆਏ ਹੋ, ਪਰ ਇਸ ਦੇ ਨਾਲ-ਨਾਲ ਉਹਨਾਂ ਦੀ ਜਵਾਬਦੇਹੀ ਵੀ ਮੰਗੀ ਜਾਵੇ ਵੀ ਕੱਲਾ ਇਸ ਕਟਹਿਰੇ ਦੇ ਵਿੱਚ ਗਵਰਨਰ ਨਿਊਸਮ ਹੀ ਪ੍ਰੋਬਲਮੈਟਿਕ ਜਾਂ ਉਹਦਾ ਹੀ ਕੱਲਾ ਕਸੂਰ ਨਹੀਂ, ਬਲਕਿ ਹਰ ਇੱਕ ਚੁਣੇ ਹੋਏ ਨੁਮਾਇੰਦੇ ਦੀ ਵੀ ਆਪਣੀ ਇੱਕ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਉਹ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਟ੍ਰੇਨਿੰਗਸ ਜਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਡੈਫੀਨੇਸ਼ਨ ਇੱਕ ਲਾਅ ਦੇ ਵਿੱਚ ਲੈ ਕੇ ਆਉਣ ਪ੍ਰਤੀ ਉਹਨਾਂ ਦੀ ਵੀ ਬਣਦੀ ਜ਼ਿੰਮੇਵਾਰੀ ਨਿਭਾਈ ਜਾ ਸਕਦੀ ਹੈ। ਜੀ ਉੱਦਾਂ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਆਪਣੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ ਦੱਸਦੇ ਜਾਈਏ, 4-5 ਬਿੱਲ ਇਸ ਟਾਈਮ ਕਾਂਗਰਸ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਉਹ ਚੱਲ ਰਹੇ ਨੇ, ਜਿਹੜੇ ਕਿ ਕਮੇਟੀਆਂ ਦੇ ਵਿੱਚ ਫਸੇ ਪਏ ਨੇ, ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜੁੜੇ ਹੋਏ ਨੇ। ਫਰੀਡਮ ਹਾਊਸ ਜੋ ਅਮਰੀਕਾ ਦਾ ਆ, 2014 ਤੋਂ 2024 ਦੇ ਵਿੱਚ ਇਹ ਡਾਟਾ ਜਿਹੜਾ ਉਹਨਾਂ ਦਾ ਆਪਣਾ ਸ਼ੋਅ ਕਰਦਾ ਆ ਵੀ ਡਾਇਰੈਕਟ ਫਿਜ਼ੀਕਲ ਇੰਸੀਡੈਂਟ ਜਿਹੜੇ ਆ, ਜਿਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਕਹਿ ਸਕਦੇ ਹਾਂ ਵੀ ਸਰੀਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ ਜਿਹੜਾ ਅਸਰ ਪਿਆ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ, 48 ਵੱਖ-ਵੱਖ ਦੁਨੀਆ ਦੇ ਮੁਲਕਾਂ ਦੀਆਂ ਸਰਕਾਰਾਂ ਦੇ ਦੁਆਰਾ 103 ਮੁਲਕਾਂ ਦੇ ਵਿੱਚ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਉਹ ਕੀਤਾ। ਇਹ ਫਰੀਡਮ ਹਾਊਸ ਦੇ ਇੰਸੀਡੈਂਟ ਨੇ, 1219 ਕੁੱਲ ਜਿਹੜੇ ਇੰਸੀਡੈਂਟ ਰਿਪੋਰਟ ਹੋਏ ਨੇ ਰਿਕਾਰਡਡ ਨੇ ਵੀ 48 ਸਰਕਾਰਾਂ ਦੇ ਦੁਆਰਾ, ਮਤਲਬ 48 ਮੁਲਕਾਂ ਨੇ 103 ਮੁਲਕਾਂ ਦੇ ਵਿੱਚ TNR ਜਿਹੜਾ ਉਹ ਕੀਤਾ ਆ। ਸੋ ਕਈ ਬਾਈ ਪਾਰਟੀਜ਼ਨ ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਨੱਥ ਪਾਉਣ ਦੇ ਲਈ, ਉਸ ਨੂੰ ਜਵਾਬਦੇਹ ਬਣਾਉਣ ਦੇ ਲਈ, ਅਕਾਊਂਟੇਬਲ ਦੂਜੀਆਂ ਸਰਕਾਰਾਂ ਨੂੰ ਬਣਾਉਣ ਦੇ ਲਈ ਬਿੱਲ ਇਸ ਟਾਈਮ ਪੈਂਡਿੰਗ ਪਏ ਹੋਏ ਨੇ, 5 ਜਿਹੜੇ ਉਹ ਦੇਖੇ ਜਾ ਰਹੇ ਨੇ TNR ਦੇ। ਸੋ ਆਪੋ ਆਪਣੇ ਜਿਹੜੇ ਕਾਂਗਰਸਮੈਨ ਕਾਂਗਰਸ ਵੂਮਨ ਆ ਉਹਨਾਂ ਤੱਕ ਸੰਪਰਕ ਕਰਕੇ ਇਹਨਾਂ ਬਿੱਲਾਂ ਨੂੰ ਲੈ ਕੇ ਜਿਹੜਾ ਉਹ ਆਵੇ। ਅਤੇ ਮੈਂ ਬੇਨਤੀ ਵੀ ਕਰੂੰਗਾ ਤੁਹਾਡੇ ਵੱਲੋਂ ਵੀ ਤੁਹਾਡੀ ਆਰਗੇਨਾਈਜੇਸ਼ਨ ਨੂੰ ਵੀ ਇਹ ਜਿਹੜੇ 4-5 ਬਿੱਲ ਆ, ਇਹਨਾਂ 'ਚੋਂ ਕਿਹੜਾ ਬਿੱਲ ਆਪਣੇ ਨਾਲ ਮੈਚ ਕਰਦਾ ਹੈ, ਕਿ ਪੰਜੇ ਮੈਚ ਕਰਦੇ ਨੇ, ਵੀ ਕੀ ਆ, ਉਹਦੇ ਲਈ ਵੀ ਤੁਸੀਂ ਇੱਕ ਕਹਿ ਸਕਦੇ ਹਾਂ ਵੀ ਇਨਫੋਰਮੇਸ਼ਨ ਜਿਹੜੀ ਉਹ ਸਾਰੀ ਸੰਗਤ ਦੇ ਨਾਲ ਸਾਂਝੀ ਕਰੋ, ਤਾਂ ਜੋ ਜਿੱਥੇ ਕਿਤੇ ਵੀ ਅਮਰੀਕਾ ਦੇ ਵਿੱਚ ਕੋਈ ਸੁਣ ਰਿਹਾ ਆ, ਉਹ ਆਪਣੇ ਲਾਅ ਮੇਕਰ ਤੱਕ ਜੋ ਕਾਂਗਰਸ ਰਿਪਰੈਜ਼ੈਂਟ ਕਰਦੇ ਉਹਨਾਂ ਨੂੰ ਉਹਦੀ ਹਮਾਇਤ ਕਰਨ ਦੇ ਲਈ ਉਹਨਾਂ ਨੂੰ ਚਿੱਠੀ ਪਾ ਸਕਣ, ਈਮੇਲ ਪਾ ਸਕਣ, ਜਾਂ ਆਪਣੇ ਜਿਹੜੇ ਸਾਈਨ ਕਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰ ਸਕਣ। ਸੋ ਮੇਰੇ ਵੱਲੋਂ ਤੁਹਾਨੂੰ, ਆਪਣੇ ਸਾਡੇ ਅਦਾਰੇ ਵੱਲੋਂ ਤੁਹਾਡੇ ਅਦਾਰੇ ਨੂੰ ਬੇਨਤੀ ਆ ਵੀ ਉਹ ਵੀ ਜ਼ਰੂਰ ਇਨਫੋਰਮੇਸ਼ਨ ਕਰੋ, ਜੇ ਆਲਰੇਡੀ ਹੈਗੀ ਆ ਤਾਂ ਉਹ ਸ਼ੇਅਰ ਕਰ ਦਿਓ। ਹਾਂਜੀ ਭਾਜੀ, ਉਹ ਇਸ ਪੱਖ ਤੋਂ ਜਿਹੜਾ ਸਾਡਾ ਵੈਬਸਾਈਟ ਦੇ ਵਿੱਚ ਬਲੌਗ ਆ, ਉੱਥੇ ਜਦੋਂ ਤੁਸੀਂ ਕਲਿੱਕ ਕਰਕੇ ਸਾਡਾ ਮੋਸਟ ਰੀਸੈਂਟ ਬਲੌਗ ਪੋਸਟ ਇਹੀ ਹੈ ਜੀ, ਅਪਡੇਟ ਔਨ ਕੈਲੀਫੋਰਨੀਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਟ੍ਰੇਨਿੰਗ। ਉਹਦੇ ਵਿੱਚ ਅਖੀਰ ਤੇ ਜਾ ਕੇ ਅਸੀਂ ਇੱਕ ਐਡਵੋਕੇਸੀ ਟੂਲ ਆਲਰੇਡੀ ਬਣਾਇਆ ਹੋਇਆ ਵੀ ਕਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਹੈ ਜਿਹੜਾ ਸਭ ਤੋਂ ਪੁਖਤਾ ਤਰੀਕੇ ਦੇ ਨਾਲ ਸਾਡੀ ਕਮਿਊਨਿਟੀ ਨੂੰ ਤੇ ਨਾਲ ਹੋਰ ਡਾਇਸਪੋਰਾ ਕਮਿਊਨਿਟੀਜ਼ ਨੂੰ ਸਭ ਤੋਂ ਵੱਧ ਲਾਹੇਵੰਦ ਤਰੀਕੇ ਦੇ ਨਾਲ ਸਾਡੀ ਮਦਦ ਕਰ ਸਕਦਾ। ਅਖੀਰ ਦੇ ਵਿੱਚ ਜਾ ਕੇ ਇੱਕ ਲਿੰਕ ਆਊਗਾ ਜੀ, ਜਮਾਂ ਹੀ ਜਦ ਸਕਰੋਲ ਕਰਕੇ, ਹਾਂਜੀ ਇੱਥੇ ਐਡਵੋਕੇਸੀ ਟੂਲ ਆ, ਤੇ ਉਸ ਬਿੱਲ ਦਾ ਨਾਮ ਹੈਗਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ। ਇਹ ਆਲਰੇਡੀ ਇੰਟਰੋਡਿਊਸ ਹੋ ਚੁੱਕਾ ਹੈ, ਤੇ ਅਸੀਂ ਨਿਰੰਤਰ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੀ ਵੀ ਵੱਧ ਤੋਂ ਵੱਧ ਸੰਗਤ ਫੈਡਰਲ ਲੈਵਲ ਦੇ ਰਾਹੀਂ, ਅਸੀਂ ਭਾਵੇਂ ਜਿੱਥੇ ਵੀ ਸੰਗਤ ਅਮਰੀਕਾ ਦੇ ਕਿਸੇ ਵੀ ਕੋਨੇ ਵਿੱਚ ਬੈਠੀ ਹੋਵੇ, ਉਹ ਤੁਸੀਂ ਇਸ ਟੂਲ ਨੂੰ ਵਰਤ ਕੇ ਆਪਣਾ ਐਡਰੈਸ ਪਾਓ, ਤੇ ਉਸ ਦੇ ਨਾਲ ਹੀ ਆਟੋ ਪਾਪੂਲੇਟ ਹੋਊਗਾ ਤੁਹਾਡਾ ਰੈਪਰੈਜ਼ੈਂਟੇਟਿਵ ਤੇ ਨਾਲ ਤੁਹਾਡੇ US ਸੈਨੇਟਰ। ਉਹਨਾਂ ਨੂੰ ਇਹ ਦਰਖਾਸਤ ਪਾਈ ਜਾਵੇ, ਚਿੱਠੀ ਪਾਈ ਜਾਵੇ ਵੀ ਅਸੀਂ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ ਦੇ ਪਿੱਛੇ ਖੜੇ ਹਾਂ। ਤੇ ਜਿਵੇਂ ਤੁਸੀਂ ਭਾਜੀ ਦੱਸ ਕੇ ਹਟੇ ਵੀ 4-5 ਬਿੱਲ ਇਸ ਟੌਪਿਕ ਤੇ ਘੁੰਮ ਰਹੇ ਨੇ, ਸਾਡਾ ਇਹ ਮੰਨਣਾ ਹੈ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ ਜਾਂ TRPA ਜਿਹੜਾ ਇਹ ਬਿੱਲ ਆ, ਇਹ ਸਭ ਤੋਂ ਵੱਧ ਸਟਰੋਂਗ ਆ, ਤੇ ਇਹਦੀਆਂ ਜਿਹੜੀਆਂ ਪ੍ਰੋਵੀਜ਼ਨਸ ਨੇ ਉਹ ਸਭ ਤੋਂ ਵੱਧ ਪੁਖਤਾ ਨੇ। ਇਸੇ ਕਰਕੇ ਵੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਵੀ ਇਕੱਲੀ ਆਪਣੀ ਅਟੈਂਸ਼ਨ ਇਸ ਬਿੱਲ ਤੇ ਹੀ ਫੋਕਸ ਕੀਤੀ ਜਾਵੇ ਫੈਡਰਲ ਲੈਵਲ ਤੇ। ਤੇ ਇਹਦੇ ਰਾਹੀਂ ਜਿਹੜਾ ਤੁਸੀਂ ਆਰਗੇਨਾਈਜੇਸ਼ਨ ਦਾ ਵੀ ਮੈਂਸ਼ਨ ਕੀਤਾ, ਫਰੀडम ਹਾਊਸ, ਤੁਹਾਨੂੰ ਜਾਣ ਕੇ ਜੀ ਖੁਸ਼ੀ ਹੋਊਗੀ ਭਾਜੀ ਵੀ ਅਸੀਂ ਫਰੀडम ਹਾਊਸ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਕੰਮ ਕਰ ਰਹੇ ਹਾਂ। ਠੀਕ ਹੈ। ਇਹ ਬਿੱਲ ਦੇ ਉੱਤੇ
ਵੀ ਫਰੀडम ਹਾਊਸ ਦੇ ਨਾਲ ਰਲ ਕੇ ਨਾਲ ਹੋਰ ਆਰਗੇਨਾਈਜੇਸ਼ਨਾਂ ਜਿਨ੍ਹਾਂ ਵਿੱਚ ਪੈਨ ਅਮਰੀਕਾ, ਹਿੰਦੂਜ਼ ਫॉर ਹਿਊਮਨ ਰਾਈਟਸ ਤੇ ਹੋਰਨਾਂ ਡਾਇਸਪੋਰਾ ਆਰਗੇਨਾਈਜੇਸ਼ਨਸ ਦੀ ਵੀ ਸ਼ਮੂਲੀਅਤ ਸ਼ਾਮਲ ਆ। ਉਹਨਾਂ ਦੇ ਰਾਹੀਂ ਅਸੀਂ ਇਕੱਠੇ ਇੱਕ ਕੋਸ਼ਿਸ਼ ਕਰਦੇ ਰਹੇ ਹਾਂ ਵੀ ਚਿੱਠੀਆਂ ਪਾਈਆਂ ਜਾਣ ਵੱਧ ਤੋਂ ਵੱਧ ਮੈਂਬਰਸ ਆਫ ਕਾਂਗਰਸ ਨੂੰ, ਤੇ ਉਹਨਾਂ ਨੂੰ ਵੀ ਇਹ ਰਿਕੁਐਸਟ ਕੀਤੀ ਜਾਵੇ ਵੀ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ ਦਾ ਜਿਹੜੀ ਮਾਰਕਅਪ ਆ ਉਹ ਜਿਹੜੀ ਫੋਰਨ ਅਫੇਅਰਸ ਦੀ ਕਮੇਟੀ ਆ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਸਾਈਡ ਦੇ ਵਿੱਚ ਵੀ ਉੱਥੇ ਮਾਰਕਅਪ ਹੋਵੇ ਤੇ ਇਹਦੇ ਬਕਾਇਦਾ ਸੈਸ਼ਨਸ ਤੇ ਹੀਅਰਿੰਗਸ ਹੋਣ, ਕਿਉਂਕਿ ਇਹ ਬਿੱਲ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ ਨਾ ਇਕੱਲਾ ਸਿੱਖ ਕਮਿਊਨਿਟੀ ਦੇ ਲਈ ਪਰ ਹੋਰਨਾਂ ਕਮਿਊਨਿਟੀਜ਼ ਦੇ ਲਈ ਵੀ ਜਿਹੜੀਆਂ ਚਾਈਨਾ ਦੇ ਰਾਹੀਂ, ਰਸ਼ੀਆ ਦੇ ਰਾਹੀਂ ਤੇ ਹੋਰ ਦੇਸ਼ਾਂ ਦੇ ਰਾਹੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਾਂ ਪਾਰ ਮੁਲਕੀ ਜਬਰ, ਫੋਰਨ ਇੰਟਰਫੀਅਰੈਂਸ ਜਾਂ ਵਿਦੇਸ਼ੀ ਦਖਲ-ਅੰਦਾਜ਼ੀ ਦੇ ਉਹ ਵੀ ਸ਼ਿਕਾਰ ਹੁੰਦੇ ਨੇ। ਸੋ ਅਸੀਂ ਉਹਨਾਂ ਦੇ ਰਾਹੀਂ ਵੀ ਕੋਸ਼ਿਸ਼ ਕੀਤੀ। ਉਹਨਾਂ ਨੇ ਫਰੀडम ਹਾਊਸ ਨੇ ਸਾਡੀ ਜਿਹੜੀ ਜੁਆਇੰਟ ਸਟੇਟਮੈਂਟ ਆ ਉਹ ਪਬਲਿਸ਼ ਵੀ ਕੀਤੀ ਸੀ ਪਿਛਲੇ ਮਹੀਨੇ, ਤੇ ਇਹਦੇ ਨਾਲ ਨਾਲ ਅਸੀਂ ਆਪਣੀ ਐਡਵੋਕੇਸੀ, ਜਿਵੇਂ ਮੈਂ ਕਹਿ ਕੇ ਹਟਿਆ ਭਾਜੀ ਵੀ ਸਾਨੂੰ ਐਜ਼ ਏ ਕੌਮ ਆਪਣੀ ਐਡਵੋਕੇਸੀ ਨਹੀਂ ਪਿੱਛੇ ਹਟਣੀ ਚਾਹੀਦੀ, ਤੇ ਅਸੀਂ ਇਸੇ ਤਹਿਤ ਅਸੀਂ ਜਿੱਥੇ ਹੋਰਨਾਂ ਮੈਂਬਰਸ ਆਫ ਕਾਂਗਰਸ ਦੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਸਾਈਡ ਤੇ ਵਿੱਚ ਵੀ ਅਸੀਂ ਕੰਟੈਕਟ ਕਰ ਰਹੇ ਹਾਂ। ਉੱਥੇ ਅਸੀਂ ਸੈਨੇਟਰਸ ਨੂੰ ਵੀ US ਸੈਨੇਟ ਦੇ ਸਾਈਡ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਟ੍ਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ ਦਾ ਇੱਕ ਹਾਊਸ ਵਰਜ਼ਨ ਦਾ ਬਿੱਲ ਆ ਤੇ ਇਹਦਾ ਇੱਕ ਨਾਲ ਹੀ ਇੱਕ ਸੈਨੇਟ ਸਾਈਡ ਦਾ ਬਿੱਲ ਆ, ਤੇ ਸੈਨੇਟ ਦੇ ਵਿੱਚ ਵੀ ਅਸੀਂ ਜਿਹੜੇ ਕਨੈਕਟੀਕਟ ਤੋਂ ਸੈਨੇਟਰ ਨੇ, ਸੈਨੇਟਰ ਰਿਚਰਡ ਬਲੂਮੈਂਥਲ, ਉਹ ਵੀ ਅਸੀਂ ਰੀਸੈਂਟਲੀ ਐਡਵੋਕੇਸੀ ਦੇ ਰਾਹੀਂ ਉਹਨਾਂ ਨੂੰ ਰਿਕੁਐਸਟ ਦੇ ਰਾਹੀਂ ਅਸੀਂ ਇਹ ਕੋਸ਼ਿਸ਼ ਕੀਤੀ ਸੀ ਵੀ ਉਹਨਾਂ ਨੂੰ ਵੀ ਇਸ ਬਿੱਲ ਦਾ ਹਿੱਸਾ ਬਣਾਇਆ ਜਾਵੇ ਐਜ਼ ਏ ਕੋ-ਸਪਾਂਸਰ, ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਕੋ-ਸਪਾਂਸਰਸ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ। ਤੇ ਉਹਨਾਂ ਦੇ ਨਾਲ ਅਸੀਂ ਹਰ ਇੱਕ ਜਿੱਥੇ ਵੀ ਸਾਡਾ ਸਿੱਖ ਭਾਈਚਾਰਾ, ਜਿੱਥੇ ਵੀ ਸਾਡੀ ਕੌਮ ਇੱਕ ਬਹੁ ਗਿਣਤੀ ਦੇ ਵਿੱਚ ਵਸ ਰਹੀ ਆ, ਕੈਲੀਫੋਰਨੀਆ ਦੇ ਵਿੱਚ ਤੇ ਹੋਰਨਾਂ ਸਟੇਟਾਂ ਦੇ ਵਿੱਚ, ਉੱਥੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਸੈਨੇਟਰ ਆਫਿਸਿਸ ਨੂੰ ਵੀ ਇਸ ਬਿੱਲ ਦੇ ਵਿੱਚ ਕੋ-ਸਪਾਂਸਰ ਲਿਸਟ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਬੇਨਤੀ ਹੈ, ਦਰਖਾਸਤ ਆ, ਰਿਕੁਐਸਟ ਆ, ਉਹ ਪਾਈ ਜਾਵੇ। ਜੀ, ਇੱਕ ਵਾਰੀ ਆਪਣੇ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਤੇ ਦਰਸ਼ਕ ਆ ਉਹਨਾਂ ਨੂੰ ਮੈਂ ਇਸ ਬਿੱਲ ਦਾ ਨੰਬਰ ਜਿਹੜਾ ਕਾਂਗਰਸ ਦੀ ਵੈਬਸਾਈਟ ਦੇ ਉੱਤੇ ਵੀ ਮੌਜੂਦ ਆ, HR 4829 ਜਿਹੜਾ 4829 ਬਿੱਲ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ, ਉਸ ਨੂੰ ਜਿਹੜਾ ਕਰੋ। ਇਹ ਬਾਈ ਕਾਰਮਰਲ ਬਿੱਲ ਆ, ਸੋ ਉਹਦਾ ਮਤਲਬ ਹੁੰਦਾ ਵੀ ਦੋਨਾਂ ਚੈਂਬਰਸ ਦੇ ਵਿੱਚ ਵੱਖੋ ਵੱਖਰੇ ਨਾਂ ਦੇ ਉੱਤੇ ਜਿਹੜੇ ਬਿੱਲ ਚੱਲ ਰਹੇ ਆ, ਤੇ ਆਈ ਥਿੰਕ ਇਸ ਦਾ ਇਕੁਇਲੈਂਟ ਬਿੱਲ S2525 S2525 ਜਿਹੜਾ ਉਹ ਬਿੱਲ ਨੰਬਰ ਉਹ ਸੈਨੇਟ ਦੇ ਵਿੱਚ ਚੱਲ ਰਿਹਾ। ਸੋ ਜਿਨ੍ਹਾਂ ਨੇ ਵੀ ਕਰਨੇ ਆਪਣੇ ਸੈਨੇਟਰ ਨੂੰ ਤੇ ਕਾਂਗਰਸਮੈਨ, ਕਾਂਗਰਸਵੂਮਨ ਨੂੰ, ਉਹ ਹੈਗਾ ਆ ਜੀ HR 4829, HR 4829 ਤੇ S2525 S2525। ਸੋ ਉਹ ਬਿੱਲ ਜਿਹੜੇ ਆ ਆਪਣੇ ਪੱਧਰ ਦੇ ਉੱਤੇ ਤੁਸੀਂ ਉਹਨਾਂ ਨੂੰ ਪਾਸ ਕਰਨ ਦੇ ਲਈ ਜਿਹੜਾ ਉਹ ਕਹੋ। ਇੱਥੇ ਹਰਜੋਤ ਸਿੰਘ, ਤੁਸੀਂ ਪਾਲਿਸੀ ਡਾਇਰੈਕਟਰ ਆ ਜਿਹੜੇ ਸਿੱਖ ਕੋਲੀਸ਼ਨ ਦੇ ਨਾਲ, 2 ਸਾਲ ਦੀ ਟਰਮ ਹੁੰਦੀ ਆ ਹਰ ਕਾਂਗਰਸ ਦੀ, ਰਾਈਟ, ਵੀ ਉਸ ਤੋਂ ਬਾਅਦ ਫਿਰ ਨਵੀਂ ਕਾਂਗਰਸ ਆ ਜਾਂਦੀ ਆ। ਸੋ ਇਹ 2 ਸਾਲਾਂ ਦੇ ਵਿੱਚ ਹੀ ਇੱਕ ਬਿੱਲ ਨੂੰ ਪਾਸ ਕਰਾਉਣਾ ਪੈਂਦਾ ਆ, ਤਾਂ ਹੀ ਗੱਲ ਬਣਦੀ ਆ, ਅਦਰਵਾਈਜ਼ ਕੀ ਹਰ ਨਵੀਂ ਕਾਂਗਰਸ ਦੇ ਵਿੱਚ ਨਹੀਂ ਤਾਂ ਫਿਰ ਨਵੇਂ ਸਿਰ ਤੋਂ ਇਹ ਸ਼ੁਰੂ ਕੰਮ ਕਰਨਾ ਪੈਂਦਾ। ਬਿਲਕੁਲ ਭਾਜੀ, ਇੱਥੇ ਮੈਂ ਤੁਹਾਨੂੰ ਠੀਕ ਕਰਦਾ ਜਾਵਾਂ, ਮੈਂ ਇਕੱਲਾ ਪਾਲਿਸੀ ਮੈਨੇਜਰ ਹਾਂ, ਡਾਇਰੈਕਟਰ ਨਹੀਂ, ਪਰ ਇੱਥੇ ਨਾਲ ਬੇਨਤੀ ਇੱਦਾਂ ਹੈ ਜੀ ਵੀ ਬਿਲਕੁਲ 2 ਸਾਲਾਂ ਦੀ ਟਰਮ ਹੁੰਦੀ ਹੈ। ਫਿਲਹਾਲ 119ਵੀਂ ਕਾਂਗਰਸ ਚੱਲ ਰਹੀ ਹੈ, 119th ਕਾਂਗਰਸ, ਪਰ ਕਾਫੀ ਜਿਹੜੇ ਬਿੱਲ ਹੁੰਦੇ ਆ, ਸਾਨੂੰ 90% ਤੋਂ ਵੀ ਵੱਧ ਬਿੱਲ ਆ ਜਿਹੜੇ ਉਹ ਕਦੇ ਵੀ ਆਪਣਾ ਪਾਸਿੰਗ ਸਟੇਜ ਵੱਲ ਨਹੀਂ ਆਉਂਦੇ, ਤੇ ਬਾਰ-ਬਾਰ ਸਾਨੂੰ ਐਕਚੁਅਲੀ ਦੇਖਣ ਨੂੰ ਮਿਲਦਾ ਵੀ ਉਹੀ ਬਿੱਲ ਦੁਬਾਰਾ ਜਦੋਂ ਕਾਂਗਰਸ ਦਾ ਸੈਸ਼ਨ ਦੁਬਾਰਾ ਸ਼ੁਰੂ ਹੋਵੇ ਉਦੋਂ ਸਾਨੂੰ ਨਵੇਂ ਕੋ-ਸਪਾਂਸਰਸ ਲੱਭਣੇ ਪੈਂਦੇ ਆ, ਤੇ ਉਹਨਾਂ ਨੂੰ ਦੁਬਾਰਾ ਇਹ ਦਰਖਾਸਤਾਂ, ਚਿੱਠੀਆਂ ਭੇਜਣੀਆਂ ਪੈਂਦੀਆਂ ਨੇ ਵੀ ਤੁਸੀਂ ਬਿੱਲ ਨੂੰ ਦੁਬਾਰਾ ਕੋ-ਸਪਾਂਸਰ ਕਰਕੇ ਇੰਟਰੋਡਿਊਸ ਕਰੋ, ਕਿਉਂਕਿ ਉਹ ਬਿੱਲ ਸਾਰੇ ਹੀ ਜਦੋਂ ਕਾਂਗਰਸ ਦਾ ਸੈਸ਼ਨ ਐਂਡ ਹੁੰਦਾ ਉਹਦੇ ਨਾਲ ਹੀ ਉਹ ਵੀ ਇੱਕ ਤਰੀਕੇ ਦੇ ਨਾਲ ਇਨਵੈਲਿਡੇਟ ਹੋ ਜਾਂਦੇ ਆ ਜੇ ਉਸ ਬਿੱਲ ਨੂੰ ਦੁਬਾਰਾ ਰੀਇੰਟਰੋਡਿਊਸ ਨਾ ਕੀਤਾ ਜਾਵੇ। ਫਿਰ ਡੈਡ ਹੋ ਜਾਂਦੇ ਬੇਸਿਕਲੀ ਉਹ। ਐਗਜ਼ੈਕਟਲੀ। ਸੋ ਇਹ ਵੀ ਬਿੱਲ ਐਕਚੁਅਲੀ ਆਲਰੇਡੀ ਇੰਟਰੋਡਿਊਸ ਕਈ ਵਾਰ ਹੋ ਚੁੱਕਾ, ਇਹ ਪਹਿਲਾਂ ਵੀ ਇੰਟਰੋਡਿਊਸ ਹੋ ਚੁੱਕਾ ਸੀਗਾ ਪਿਛਲੇ ਸਾਈਕਲ ਕਾਂਗਰਸ ਦੇ ਵਿੱਚ ਵੀ, ਠੀਕ ਆ, ਤੇ ਇਸ ਸਾਈਕਲ ਦੇ ਵਿੱਚ ਵੀ ਹੋ ਰਿਹਾ, ਤੇ ਜਿਉਂ ਹੀ ਇਹ ਸਾਈਕਲ ਮੁੱਕੂਗਾ ਸਾਡੀ ਕੋਸ਼ਿਸ਼ ਇਹੀ ਹੋਊਗੀ ਵੀ ਉਹ ਅਗਲੇ ਸਾਈਕਲ ਦੇ ਵਿੱਚ ਵੀ ਹੋਰਨਾਂ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀ ਕੋ-ਸਪਾਂਸਰਸ਼ਿਪ ਦੇ ਨਾਲ ਇੱਕ ਤਕੜੇ ਤਰੀਕੇ ਦੇ ਨਾਲ ਅੱਗੇ ਲਿਆਂਦਾ ਜਾਵੇ। ਹਾਂਜੀ, ਨਹੀਂ ਬਿਲਕੁਲ ਹਰਜੋਤ ਸਿੰਘ ਜੀ, ਮੈਂ ਇੱਥੇ 1-2 ਮਿੰਟ ਲਾ ਕੇ ਨਾ ਵੀ ਆਪਣੇ ਜਿਹੜੇ ਸਰੋਤੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ, ਕਈ ਵਾਰੀ ਨਾ ਆਪਾਂ
ਕਾਲੇ ਪੈ ਜਾਂਦੇ ਆ ਵੀ ਯਾਰ ਇੱਕ ਵਾਰੀ ਕੀਤਾ ਸੀ ਤਾਂ ਹੋਇਆ ਨਹੀਂ, ਹੁਣ ਆਪਣੀ ਅਗਲੀ ਵਾਰੀ ਕੋਈ ਫਾਇਦਾ ਨਹੀਂ। ਬਹੁਤ ਸਾਰੇ ਜਿਹੜੇ ਬਿੱਲ ਆ ਉਹ ਮਲਟੀਪਲ ਟਾਈਮ ਕਿੰਨੀ ਵਾਰੀ ਕਾਂਗਰਸ 'ਚ ਹਰ ਵਾਰੀ ਪੇਸ਼ ਕਰਨ ਤੋਂ ਬਾਅਦ 'ਚ ਹੌਲੀ ਹੌਲੀ ਉਹਦੀ ਸਪੋਰਟ ਵਧਾਈ ਜਾਂਦੀ ਆ। ਇਹ ਇੱਕ ਟੈਕਟਿਕ ਆ, ਇਹ ਪਹਿਲੀ ਵਾਰੀ ਨਹੀਂ ਵਰਤਿਆ ਜਾ ਰਿਹਾ, ਦੁਨੀਆ 'ਚ ਬਹੁਤ ਵਾਰੀ ਇੱਥੇ ਅਮਰੀਕਾ 'ਚ ਕਈ ਵਾਰੀ ਹੋਇਆ। ਹੁਣ ਜਿੱਦਾਂ ਸਿਵਲ ਰਾਈਟ ਦੇ ਇੱਥੇ ਜਦੋਂ ਹੋਇਆ, ਉਹ ਥੋੜ੍ਹੀ ਵੀ ਇੱਕ ਵਾਰੀ ਹੋਇਆ ਤਾਂ ਪਹਿਲੀ ਵਾਰੀ ਦੇ ਵਿੱਚ ਹੀ ਜਿਹੜਾ ਹੋ ਗਿਆ। ਲੰਮੀ ਜਿਹੜੀ ਉਹ ਲੜਾਈ ਜਿਹੜੀ ਉਹ ਚਲਾਉਣੀ ਪੈਂਦੀ ਆ, ਲੜਨੀ ਜਿਹੜੀ ਉਹ ਪੈਂਦੀ ਆ। ਸੋ ਇਹ ਆਪਾਂ ਨੂੰ ਹਰ ਵਾਰੀ ਹਰ ਕਾਂਗਰਸ ਦੇ ਵਿੱਚ ਕੋਸ਼ਿਸ਼ ਉਪਰਾਲੇ ਕਰਦੇ ਰਹਿਣਾ ਚਾਹੀਦਾ। ਨਿਰਾਸ਼ ਨਹੀਂ ਹੋਣਾ, ਸਗੋਂ ਹੋਰ ਚੜ੍ਹਦੀ ਕਲਾ ਦੇ ਨਾਲ ਇੱਦਾਂ ਦੇ ਜਦੋਂ ਵੀ ਉਪਰਾਲੇ ਹੁੰਦੇ ਆ ਉਹਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਉਹ ਯੋਗਦਾਨ ਹਿੱਸਾ ਜਿਹੜਾ ਉਹ ਪਾਉਂਦੇ ਰਹਿਣਾ ਪੈਣਾ ਆ। ਇੱਕ ਵਾਰੀ ਕਿੱਤਿਆਂ ਨਹੀਂ, ਕਈ ਵਾਰੀ ਕਿੱਤਿਆਂ ਜਿਹੜੀ ਆ ਉਹ ਜਿਹੜੀ ਮਿਹਨਤ ਦਾ ਫਲ ਜਿਹੜਾ ਉਹ ਮਿਲਦਾ ਆ। ਨਿਰਾਸ਼ ਨਾ ਹੋਇਓ, ਕੋਸ਼ਿਸ਼ ਜਿਹੜੀ ਉਹ ਚੱਲਦੀ ਜਿਹੜੀ ਆ ਨਿਰੰਤਰ ਚੱਲਦੀ ਰਹਿਣੀ ਚਾਹੀਦੀ ਆ। ਉਹਦੇ ਤੇ ਫੋਕਸ ਆਪਾਂ ਨੂੰ ਕਰਨ ਦੀ ਜ਼ਰੂਰਤ ਆ। ਜਿੱਦਾਂ ਕੁਝ ਸੈਨੇਟਰਸ ਰਿਪਰੈਜ਼ੈਂਟੇਟਿਵਸ ਦਾ ਤੁਸੀਂ ਨਾਮ ਲਿਆ, ਇਹ ਹੌਲੀ ਹੌਲੀ ਇਹ ਨੰਬਰ ਵੱਧਦੇ ਜਾਣਗੇ ਤਾਂ ਆਪਣੇ ਲਈ ਉਹ ਓਨਾ ਹੀ ਫਾਇਦਾ ਜਿਹੜਾ ਉਹ ਹੋਊਗਾ। ਸੋ ਕੋਸ਼ਿਸ਼ ਆਪਾਂ ਕਰੀਏ ਵੀ ਇਹ ਹੁਣ ਨੈਸ਼ਨਲ ਲੈਵਲ ਦੇ ਉੱਤੇ ਵੀ ਇਸ ਨੂੰ ਪਾਸ ਜਿਹੜਾ ਉਹ ਕਰਾਇਆ ਜਾ ਸਕੇ। ਸੋ ਇਹ ਪੇਚੀਦੇ ਮਾਮਲੇ ਹੁੰਦੇ ਆ, ਪਾਲਿਸੀਜ਼ ਨੂੰ ਚੇਂਜ ਕਰਾਉਣਾ ਜਾਂ ਨਵੀਆਂ ਪਾਲਿਸੀਜ਼ ਜਿਹੜੀਆਂ ਉਹ ਘੜਨੀਆਂ, ਤੇ ਉਹਦੇ ਲਈ ਆਪਾਂ ਨੂੰ ਸਬਰ ਤੇ ਐਡਵੋਕੇਸੀ, ਉਹ ਬਾਰ-ਬਾਰ ਜਿੱਦਾਂ ਸੁਨਿਆਰੇ ਵਾਲੀ ਸੱਟ ਹੁੰਦੀ ਨਾ ਵੀ ਛੋਟੀ-ਛੋਟੀ ਸੱਟ ਆ, ਉਹ ਮਾਰਦੇ ਰਹਿਣਾ ਪੈਂਦਾ ਆ। ਸੋ ਉਹ ਫੋਕਸ ਦੇ ਉੱਤੇ ਆਪਾਂ ਉਹਦੇ ਤੇ ਫੋਕਸ ਕਰਨ ਦੀ ਜ਼ਰੂਰਤ ਆ। ਸੱਟ ਤੇ ਜੀ ਭਾਜੀ, ਮੈਂ ਜੇ ਤੁਹਾਡੀ ਰਹਿਮੋ ਕਰਮ ਹੋਵੇ ਇੱਥੇ ਮੈਂ ਜੇ ਬੇਨਤੀ ਕਰਦਾ ਜਾਵਾਂ, ਜ਼ਰੂਰ। ਸੱਟ ਸਾਡੀ ਮਾਰਨੀ ਬੇਹੱਦ ਜ਼ਰੂਰੀ ਹੈ। ਜਿਹੜੀ ਤੀਬਰਤਾ ਅਸੀਂ ਸਾਡੀ ਐਜ਼ ਅ ਕਮਿਊਨਿਟੀ ਅਸੀਂ SB 509 ਦੇ ਪ੍ਰਤੀ ਦਿਖਾਈ ਸੀ, ਉਹ ਤੀਬਰਤਾ ਨੂੰ ਜਾਗਦੀ ਰੱਖਣਾ ਬੇਹੱਦ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਕਈ ਵਾਰ ਸਾਡਾ ਇੱਕ ਉਬਾਲਾ ਆਉਂਦਾ ਕਮਿਊਨਿਟੀ ਦੇ ਵਿੱਚ ਜੋ ਆਉਣਾ ਚਾਹੀਦਾ, ਜਸਟੀਫਾਈਡ ਆ, ਤੇ ਉਹ ਉਸ ਉਬਾਲੇ ਨੂੰ ਵੀ ਕ੍ਰੀਏਟ ਕਰਨ ਦੇ ਪਿੱਛੇ ਬਹੁਤ ਹੱਥ ਹੁੰਦੇ ਨੇ, ਬਹੁਤ ਯੋਗਦਾਨ ਪਾਉਣਾ ਪੈਂਦਾ, ਬਹੁਤ ਥਕਾਵਟ ਵੀ ਆ ਜਾਂਦੀ ਹੈ ਕਈ ਵਾਰ। ਪਰ ਉਹ ਥਕਾਵਟ ਦੇ ਵਿੱਚ ਜੇ ਸਾਡੀ ਕੌਮ ਦਾ ਇੱਕ ਉਜਲਾ ਭਵਿੱਖ ਛੁਪਿਆ ਹੋਇਆ, ਉਹ ਥਕਾਵਟ ਨੂੰ ਸਾਨੂੰ ਬੜੇ ਖੁਸ਼ੀ ਤਰੀਕੇ ਦੇ ਨਾਲ ਲੈਣਾ ਚਾਹੀਦਾ। ਤੇ ਇਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਬੇਨਤੀ ਕੀਤੀ ਹੈ, ਸਿੱਖ ਕੋਲੀਸ਼ਨ ਦੀ ਤਰਫੋਂ ਵੀ ਸਾਡੀ ਇਹੀ ਬੇਨਤੀ ਹੈ ਵੀ ਜਿੰਨੀ ਅਸੀਂ ਤੀਬਰਤਾ ਭਾਵੇਂ ਲੋ ਮੋਮੈਂਟਮ ਤੇ ਜਾਰੀ ਰੱਖੀਏ, ਪਰ ਸਾਨੂੰ ਜਾਰੀ ਰੱਖਣਾ ਸਾਡੇ ਤੇ, ਉਹ ਸਾਡੇ ਮੋਢਿਆਂ ਤੇ ਜ਼ਿੰਮੇਵਾਰੀ ਹੈ। ਕਿਸੇ ਹੋਰ ਨੇ ਸਾਡੇ ਬਿਹਾਫ ਤੇ ਆ ਕੇ ਨਹੀਂ ਕਰਨਾ, ਕਿਉਂਕਿ ਜਿਹੜੇ ਸਾਡੀਆਂ ਖਿਲਾਫ ਭੁਗਤਣ ਵਾਲੀਆਂ ਆਵਾਜ਼ਾਂ ਨੇ ਉਹ ਆਲਰੇਡੀ ਨਿਰੰਤਰ ਯਤਨ ਕਰ ਰਹੀਆਂ ਨੇ। ਸੋ ਸਾਨੂੰ ਜਿੱਥੇ ਸਾਡੀ ਐਡਵੋਕੇਸੀ ਸਟਰੋਂਗ ਕਰਨੀ ਪਊਗੀ, ਉੱਥੇ ਇੱਥੇ ਇੱਕ ਅਪਲਿਫਟਿੰਗ ਜਾਂ ਇੱਕ ਇਨਕਰੇਜਿੰਗ ਖਬਰ ਇਹ ਵੀ ਸੀਗੀ ਜੀ ਸਾਡੇ ਲਈ, ਵੀ ਜਿਹੜਾ US ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਆ, USCIRF, ਇੱਕ ਕੰਗਰੈਸ਼ਨਲ ਬਾਡੀ ਆ, ਅਮਰੀਕਨ ਗਵਰਨਮੈਂਟਲ ਬਾਡੀ ਆ, ਤੇ ਉਹਨਾਂ ਨੇ ਵੀ ਇਸ ਸਾਲ ਦਾ ਜਿਹੜਾ ਰਿਪੋਰਟ ਸੀਗੀ ਇੰਟਰਨੈਸ਼ਨਲ ਰਿਲੀਜੀਅਸ ਫਰੀडम ਤੇ ਇੰਡੀਆ ਦੇ ਪ੍ਰਤੀ ਜਦੋਂ ਉਹਨਾਂ ਨੇ ਆਪਣੇ ਸੁਝਾਅ ਦਿੱਤੇ, ਰეკਮੈਂਡੇਸ਼ਨਸ ਦਿੱਤੀਆਂ, ਉਹਨਾਂ ਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ, ਬਕਾਇਦਾ ਨਾਂ ਲੈ ਕੇ, ਕਿ ਜਿਹੜੇ ਰॉ ਦੇ ਜਿਹੜੀ ਐਂਟੀਟੀ ਆ ਤੇ ਉਹਦੇ ਨਾਲ ਜਿਹੜੀ RSS ਰਾਸ਼ਟਰੀ ਸਵਮ ਸੇਵਕ ਸੰਘ ਦੀ ਐਂਟੀਟੀ ਆ, ਉਹਨਾਂ ਨੂੰ ਸੈਂਕਸ਼ਨਸ ਦੇ ਰਾਹੀਂ ਤੇ ਹੋਰਨਾਂ ਟੂਲਸ ਦੇ ਰਾਹੀਂ ਉਹਨਾਂ ਨੂੰ ਵੀ ਅਕਾਊਂਟੇਬਲ ਰੱਖਣ ਦੀ ਲੋੜ ਆ। ਮੈਂਬਰਸ ਆਫ ਕਾਂਗਰਸ ਨੂੰ ਉਹ ਰეკਮੈਂਡੇਸ਼ਨ ਭੇਜਿਆ ਗਿਆ, ਇੱਕ ਬਕਾਇਦਾ ਇੱਕ ਗਵਰਨਮੈਂਟਲ ਬਾਡੀ ਵੱਲੋਂ। ਇਹਦੇ ਵਿੱਚ ਵੀ ਸਾਡਾ ਇੱਕ ਜ਼ਿਕਰਯੋਗ ਗੱਲ ਹੈ ਜੀ, ਵੀ ਕੱਲਾ RSS ਦੇ ਖਿਲਾਫ ਹੋਰਨਾਂ ਕਮਿਊਨਿਟੀਜ਼ ਦੇ ਨਾਲ ਸਾਡੀ ਕਮਿਊਨਿਟੀ ਨੇ ਵੀ ਬਹੁਤ ਲੰਬੇ ਸਮੇਂ ਤੋਂ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਵੀ ਕਿਵੇਂ ਇੱਕ ਐਕਸਕਲੂਜਨਰੀ ਵਿਜ਼ਨ ਆਫ ਅ ਹਿੰਦੂ ਇੰਡੀਆ, ਜਿੱਥੇ ਜੇ ਤੁਸੀਂ ਹਿੰਦੂ ਹੋ, ਹਿੰਦੀ ਬੋਲਦੇ ਹੋ ਤੇ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੇ ਆ, ਕੇਵਲ ਉਹ ਹੀ ਇੰਡੀਆ ਦੇ ਵਿੱਚ ਰਹਿ ਸਕਦਾ ਜੇ ਉਹ ਹੀ ਇੰਡੀਆ ਨੂੰ ਆਪਣਾ ਇੱਕ ਘਰ ਤਸਲੀਮ ਕਰ ਸਕਦਾ ਹੈ। ਉਹਦੇ ਖਿਲਾਫ ਜਿੱਥੇ ਹੋਰਨਾਂ ਭਾਈਚਾਰਿਆਂ ਨੇ ਕੰਮ ਕੀਤਾ, ਸਾਡੀ ਕੌਮ ਨੇ ਵੀ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। RSS ਨੇ ਪਿਛਲੇ ਸਾਲ ਇੱਥੇ DC ਦੇ ਵਿੱਚ ਇੱਕ ਹੋਰ ਫਰਮ ਹਾਇਰ ਕਰਕੇ, ਸਕੁਆਇਰ ਪੈਟਨ ਬੌਗਸ SPB ਹਾਇਰ ਕਰਕੇ ਯਤਨ ਕੀਤਾ ਸੀ ਕਿ DC ਦੇ ਵਿੱਚ ਵੀ ਐਡਵੋਕੇਸੀ ਉਹਨਾਂ ਦੇ ਨਾਂ ਰਾਹੀਂ ਸ਼ੁਰੂ ਕੀਤੀ ਜਾਵੇ। ਬਿਲਕੁਲ। ਜਿੱਥੇ ਹੋਰ ਆਰਗੇਨਾਈਜੇਸ਼ਨਾਂ ਨੇ ਆਪਣੇ ਅਵੇਅਰਨੈਸ ਦੇ ਇਨੀਸ਼ੀਏਟਿਵ ਕੀਤੇ, ਉੱਥੇ ਸਿੱਖ ਕੋਲੀਸ਼ਨ ਨੇ ਵੀ ਕੋਸ਼ਿਸ਼ ਕੀਤੀ ਸੀ ਵੀ ਇਹਦੀ ਵੱਧ ਤੋਂ ਵੱਧ ਅਵੇਅਰਨੈਸ ਮੈਂਬਰਸ ਆਫ ਕਾਂਗਰਸ ਤੇ US ਸੈਨੇਟਰਸ ਵੱਲ ਵਧਾਈ ਜਾਵੇ। ਤੇ ਉਹ ਜਿਹੜੀ ਫਰਮ ਸੀਗੀ ਉਹ ਨਾ ਕੱਲੀ ਪਿੱਛੇ ਹਟੀ, ਉਹਨਾਂ ਨੇ ਆਪਣਾ ਕੰਟਰੈਕਟ ਵੀ ਹਟਾਇਆ, ਤੇ ਉਸ ਦੇ ਬਾਅਦ ਸਾਨੂੰ ਇਹ ਰਿਜ਼ਲਟ ਵੀ ਮਿਲਿਆ ਕਿ US ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵਰਗੀਆਂ ਬਾਡੀਜ਼ ਨੇ ਉਹਨਾਂ ਖਬਰਾਂ ਵੱਲ, ਉਹਨਾਂ ਡਿਵੈਲਪਮੈਂਟਸ ਵੱਲ ਇੱਕ ਖਾਸ ਚਿੰਤਾ ਪ੍ਰਗਟਾਈ, ਤੇ ਨਾਲ ਉਸ ਨੂੰ ਡਾਕੂਮੈਂਟ ਕਰਦਿਆਂ ਹੋਇਆਂ
ਇਸ ਸਾਲ ਦੀ ਰਿਪੋਰਟ ਦੇ ਵਿੱਚ ਇੱਕ ਖਾਸ ਹਦਾਇਤ ਤੇ ਖਾਸ ਰეკਮੈਂਡੇਸ਼ਨ ਵੀ ਦਿੱਤਾ ਕਿ ਰਾਸ਼ਟਰੀ ਸਵਮ ਸੇਵਕ ਸੰਘ RSS ਵਰਗੀਆਂ ਜਿਹੜੇ ਸੰਗਠਨ ਨੇ, ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਰਿਲੀਜੀਅਸ ਫਰੀडम ਵਾਇਲੇਸ਼ਨਸ ਦੇ ਕਰਕੇ ਜਿਹੜੇ ਉਹਨਾਂ ਦੀ ਸ਼ਮੂਲੀਅਤ ਇਹਨਾਂ ਰਿਲੀਜੀਅਸ ਇੰਟਰਨੈਸ਼ਨਲ ਫਰੀडम ਕੰਸਰਨਸ ਦੇ ਵਿੱਚ ਰਹੀ ਆ, ਉਹਨਾਂ ਦੇ ਕਰਕੇ ਉਹਨਾਂ ਨੂੰ ਵੀ ਸੈਂਕਸ਼ਨਸ ਦਾ ਸਾਹਮਣਾ ਕਰਨਾ ਪੈਂਦਾ। ਇਹ ਮੈਂ ਐਗਜ਼ਾਮਪਲ ਤਾਂ ਦਿੱਤਾ ਭਾਜੀ ਵੀ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਕਈ ਵਾਰ ਇਹ ਸੋਚਣ ਲੱਗ ਜਾਂਦੀ ਹੈ ਵੀ ਕੁਝ ਵੀ ਸਾਡੇ ਪੱਖ ਦੇ ਵਿੱਚ ਵੀ ਜੀ ਸਾਡੀ ਮਿਹਨਤ ਕਰਨ ਦੇ ਬਾਵਜੂਦ ਵੀ ਕੁਛ ਨਹੀਂ ਹੋ ਰਿਹਾ, ਉਹ ਨਹੀਂ ਹੁੰਦਾ ਵੀ ਜਿਹੜਾ ਅਸੀਂ ਸੋਚਦੇ ਹਾਂ। ਪਰ ਇੱਥੇ ਮੈਂ ਦੱਸਦਾ ਜਾਵਾਂ ਜੀ ਕਿ ਉਹ ਸੋਚ ਕਈ ਵਾਰ ਗਲਤ ਹੋ ਜਾਂਦੀ ਹੈ ਸਾਡੀ ਕਮਿਊਨਿਟੀ ਦੇ ਵਿੱਚ ਵੀ। ਸਾਨੂੰ ਕੋਸ਼ਿਸ਼ ਕਰਨਾ ਸਾਡਾ ਫਰਜ਼ ਹੈ ਤੇ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰਿਪੋਰਟ ਦੇ ਵਿੱਚ ਕਿਸੇ ਨਾ ਕਿਸੇ ਕੰਮ ਰਾਹੀਂ ਉਹ ਬਾਹਰ ਜ਼ਰੂਰ ਆਉਂਦੀ ਹੈ ਜੀ। ਨਹੀਂ ਬਿਲਕੁਲ, ਚਲੋ ਮਿਹਨਤ ਕਰਦੇ ਰਹਿਣ ਦੀ ਆਪਾਂ ਨੂੰ ਜਿਹੜੀ ਉਹ ਇੱਕ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤੇ ਵਧੀਆ। ਚਲੋ ਆਪਾਂ ਹੁਣ ਉਮੀਦ ਕਰਾਂਗੇ ਜਿਹੜੀ ਕੈਲ OES ਦੀ ਟ੍ਰੇਨਿੰਗ ਆ ਉਹ ਵੱਧ ਤੋਂ ਵੱਧ ਲਾ ਐਨਫੋਰਸਮੈਂਟ ਦੇ ਅਧਿਕਾਰੀ ਲੈਣ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ। ਇਹ ਆਪਾਂ ਕੈਲੀਫੋਰਨੀਆ ਦੀ ਗੱਲ ਕਰ ਰਹੇ ਹਾਂ ਜਿਹੜੀ ਟ੍ਰੇਨਿੰਗ ਸ਼ੁਰੂ ਹੋਈ ਆ, ਵੀ ਉਹਦੇ ਵਿੱਚ ਵੱਧ ਤੋਂ ਵੱਧ ਲਾ ਐਨਫੋਰਸਮੈਂਟ ਨੂੰ ਪ੍ਰੇਰਿਤ ਕਰੋ, ਉਹਨਾਂ ਦੇ ਨਾਲ ਗੱਲ ਕਰੋ, ਉਹਨਾਂ ਨੂੰ ਕਹੋ ਜੇ ਉਹ ਨਹੀਂ ਲੈ ਰਹੇ ਵੀ ਉਹਨਾਂ ਨੂੰ ਕਰੋ। ਅਤੇ ਜਿੱਦਾਂ ਪਰ ਤੁਸੀਂ ਦੱਸਿਆ ਵੀ ਕਾਊਂਟਰ ਟੈਰਰਿਜ਼ਮ ਦੀ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੈ ਤਾਂ ਉਹਦੇ ਲਈ ਇਹ ਜ਼ਰੂਰੀ ਆ। ਸਾਰੇ ਨਹੀਂ ਲੈਂਦੇ, ਬਟ ਇਹ ਆ ਵੀ ਆਪਾਂ ਕੋਸ਼ਿਸ਼ ਕਰੀਏ ਵੀ ਸਾਰਿਆਂ ਨੂੰ ਇਹ ਜਿਹੜੀ ਉਹ ਕਰਵਾਈ ਜਾਵੇ। ਅਤੇ ਇਹ ਇੱਕ ਇਸ ਦੇ ਵਿੱਚ ਗੁੱਡ ਆ ਵੀ ਜਿਹੜਾ ਇੰਡੀਆ ਦੇ ਬਾਬਤ ਉਹ ਐਜ਼ ਏ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕਰਦਾ ਇਸ ਟ੍ਰੇਨਿੰਗ ਦੇ ਵਿੱਚ, ਉਹਨਾਂ ਦਾ ਜ਼ਿਕਰ ਜਿਹੜਾ ਉਹ ਹੈਗਾ ਚੰਗੀ ਗੱਲ ਆ। ਹੁਣ ਇਹਦੇ 'ਤੇ ਆਪਾਂ ਨੂੰ ਨਜ਼ਰ ਬਣਾ ਕੇ ਰੱਖਣੀ ਪੈਣੀ ਆ ਵੀ ਕਿਤੇ ਕਢਾ ਤਾਂ ਨਹੀਂ ਦਿੰਦੇ ਜਿਹੜੇ ਦੂਜੇ ਵਾਲੇ ਆ, ਜਿੱਦਾਂ ਲੌਬਿੰਗ ਕਰਦੇ ਰਹਿੰਦੇ ਆ। ਸੋ ਆਪਾਂ ਵੀ ਆਪਣੀ ਲੌਬਿੰਗ ਉਹ ਤਿਆਰ ਕਰਕੇ ਰੱਖੀਏ ਅਤੇ ਇਹਨਾਂ ਨੂੰ ਜ਼ੋਰ ਜਿਹੜਾ ਉਹ ਪਾਉਂਦੇ ਰਹੀਏ। ਗੁਰੂ ਘਰਾਂ ਜਾ ਕੇ ਉਹਨਾਂ ਨੂੰ ਸਿਰਫ ਸਰੋਪੇ ਦੇ ਕੇ ਸਨਮਾਨਿਤ ਕਰਕੇ ਨਾ ਤੋਰ ਦਿਆ ਕਰੋ, ਉਹਨਾਂ ਦੇ ਉੱਤੇ ਪ੍ਰੈਸ਼ਰ ਦਬਾਅ ਜਿਹੜਾ ਉਹ ਪਾ ਕੇ ਰੱਖਿਆ ਕਰੋ, ਉਹਨਾਂ ਨੂੰ ਇਹ ਸਵਾਲ ਪੁੱਛਦੇ ਰਿਹਾ ਕਰੋ TNR 'ਤੇ ਤੁਹਾਡਾ ਕੀ ਵਿਚਾਰ ਆ, ਅਜਿਹੇ ਬਿੱਲਾਂ 'ਤੇ ਕੀ ਵਿਚਾਰ ਆ, ਕਿਵੇਂ ਤੁਸੀਂ ਉਹ ਟ੍ਰੇਨਿੰਗਸ ਨੂੰ ਪੁਖਤਾ ਹੋਰ ਜਿਹੜਾ ਉਹ ਕਰ ਸਕਦੇ ਹਾਂ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪੁੱਛਦੇ ਰਹਿਣਾ ਆਪਣਾ ਸਿੱਖ ਸੰਗਤ ਦਾ, ਆਪਣੀ ਕੌਮ ਦਾ, ਆਪਣੀ ਕਮਿਊਨਿਟੀ ਦਾ ਜਿਹੜਾ ਉਹ ਪੰਥ ਦਾ ਫਰਜ਼ ਹੈਗਾ ਆ। ਹਰਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਜਿਹੜੀ ਨਵੀਂ ਜਾਣਕਾਰੀ ਦੇ ਨਾਲ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝ ਪਾਈ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।